अस्सलाम वालेकुम ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਜਿੰਨੇ ਵੀ ਸਾਡੇ ਸਰਦਾਰ ਵੀਰ ਇਸ ਵੇਲੇ ਸਾਨੂੰ ਵੇਖਦੇ ਨੇ, ਸਾਰਿਆਂ ਨੂੰ ਬਹੁਤ ਸਾਰਾ ਸਲਾਮ, ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਤੰਦਰੁਸਤ ਹੋਵੋਗੇ, ਬਿਹਤਰੀਨ ਹੋਵੋਗੇ, ਜਿੱਥੇ ਹੋਵੋਗੇ। ਪਾਕਿਸਤਾਨੀ ਟਾਈਮ 7 ਵਜੇ ਰੋਜ਼ਾਨਾ ਤੁਹਾਡੇ ਨਾਲ ਜੁੜੀ ਦਾ ਲਾਈਵ ਸੈਸ਼ਨ ਲੈ ਕੇ, ਲਾਈਵ ਪ੍ਰੋਗਰਾਮ ਲੈ ਕੇ, ਡਾਕਟਰ ਦਲਵੀਰ ਪੰਨੂ ਸਰ ਦੀ ਬੁੱਕ ਨੂੰ ਲੈ ਕੇ, ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਦੇ ਇੱਕ ਚੈਪਟਰ ਨੂੰ ਲੈ ਕੇ। ਸੋ ਅੱਜ ਦਾ ਚੈਪਟਰ ਸਾਡਾ ਚੈਪਟਰ ਜਿਹੜਾ ਹੈ ਇੱਕ ਕਸੂਰ ਦਾ, ਚੈਪਟਰ ਨੰਬਰ 31, ਗੁਰਦੁਆਰਾ ਦੁੱਖ ਨਿਵਾਰਨ ਤੇ ਥੰਮ ਸਾਹਿਬ ਵੀ ਕਹਿੰਦੇ ਆ ਕਸੂਰ ਦੇ ਵਿੱਚ ਹੈ। ਇਹਦੇ 'ਚ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨੀ ਹੈ ਇਸ ਬਿਲਡਿੰਗ ਦੇ, ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਬਾਰੇ, ਜਿਹੜਾ ਜੰਬਰ ਕਲਾਂ। ਸੋ ਮੈਨੂੰ ਯਾਦ ਹੈ ਜਦੋਂ ਇੱਥੇ ਗਏ ਸਨ, ਪਹਿਲੋਂ ਮੈਂ ਡਾਕਟਰ ਸਾਹਿਬ ਨੂੰ ਸੱਦਾ, ਫਿਰ ਅਗਲੀ ਗੱਲ ਸ਼ੁਰੂ ਕਰਨੀ। ਡਾਕਟਰ ਸਾਹਿਬ ਵੈਲਕਮ ਅੱਜ ਦੇ ਪ੍ਰੋਗਰਾਮ। ਥੈਂਕ ਯੂ ਸੋ ਮਚ ਜੀ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਮੈਨੂੰ ਮੌਕਾ ਦਿੱਤਾ ਪੰਜਾਬੀ ਲਹਿਰ ਦੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਣ ਦਾ। ਡਾਕਟਰ ਸਾਹਿਬ ਮੈਨੂੰ ਯਾਦ ਹੈ ਵੀ ਇੱਥੇ ਗਏ ਅਸੀਂ ਤੇ ਭੂਣ ਬਹੁਤ ਸੀ ਜੀ, ਤੇ ਅਸੀਂ ਤਸਵੀਰਾਂ ਖਿੱਚਦੇ ਰਹੇ, ਨਾਲ ਡਰੋਨ ਨਾਲ ਵੀਡੀਓ ਬਣਾਉਂਦੇ ਰਹੇ ਜੀ। ਉਹ ਸਾਡਾ ਇੱਕ ਕੈਮਰਾਮੈਨ ਸੀ, ਉਹ ਨਾ ਅੰਦਰ ਵੜ ਕੇ ਤਸਵੀਰਾਂ ਦਾ ਭੂਣ ਬੜੇ ਸੀ, ਜਿਹੜੀ ਭੂੰਡਾ ਵਾਲੀ ਸੀ ਨਾ, ਉਹ ਮੱਛਰ ਸਾਡੇ ਮੋਨਾ ਵੀ ਬੜੇ ਭੂਣ ਲੜੇ ਸਾਰਿਆਂ ਦੇ। ਇਹ ਬਿਲਕੁਲ ਤੰਗ ਦੀ ਗਲੀ ਵਿੱਚ ਲੰਘ ਕੇ ਅੱਗੇ ਜਾ ਕੇ ਉਹ ਹੀ ਨਾ ਗੁਰਦੁਆਰਾ ਸਾਹਿਬ। ਜੀ ਜੀ ਬਿਲਕੁਲ ਜੀ ਢਿੱਲੋਂ ਸਾਹਿਬ। ਸੋ ਇਹਦੇ ਤੇ ਅੱਜ ਆਪਾਂ ਇਸ ਬਿਲਡਿੰਗ ਦੇ ਗੁਰਦੁਆਰਾ ਸਾਹਿਬ ਤੇ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ ਆਪਾਂ ਰੋਜ਼ਾਨਾ ਗੱਲਾਂ ਬਾਤਾਂ ਕਰੀਦੀਆਂ, ਲੋਕਾਂ ਦੇ ਮੈਸੇजेस ਮੈਨੂੰ ਆਉਂਦੇ, ਮੈਂ ਤੁਹਾਨੂੰ ਫਾਰਵਰਡ ਕੀਤੇ ਸੀ। ਮੇਰੇ ਵਰਗੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਉਹਦਾ ਹਿਸਟਰੀ ਦਾ, ਤਾਰੀਖ ਦਾ, ਤੇ ਸਾਡੇ ਇਹਨਾਂ ਤੁਹਾਡੇ ਚੈਪਟਰਸ ਦੇ ਰਾਹੀਂ ਤੁਸੀਂ ਜਿਹੜਾ ਦੱਸਦੇ ਜੇ, ਉਹ ਬਹੁਤ ਵਧੀਆ ਗੱਲਾਂ ਜਿਹੜੀਆਂ ਉਹ ਜ਼ੇਨ ਨਸ਼ੀਨ ਹੋ ਜਾਂਦੀਆਂ, ਜਿਹੜੀਆਂ ਮੇਰਾ ਖਿਆਲ ਜੇ ਆਪਾਂ ਉਵੇਂ ਪੜ੍ਹਨ ਲੱਗੀ ਕਿਤਾਬਾਂ ਤੋਂ ਤੇ ਉਹ ਜ਼ੇਨ ਨਸ਼ੀਨ ਨਹੀਂ ਹੁੰਦੀਆਂ। ਜੇ ਤੁਹਾਡੇ ਰਾਹੀਂ ਆਪਾਂ ਸੁਣ ਕੇ ਤੇ ਉਹ ਗੱਲਾਂ ਬਹਿ ਜਾਂਦੀਆਂ ਫਿਰ ਦਿਮਾਗ ਦੇ ਵਿੱਚ, ਜਿਹੜੀਆਂ ਨਿਕਲਦੀਆਂ ਨਹੀਂ ਜਲਦੀ। ਸੋ ਲੋਕ ਵੀ ਤੁਹਾਡਾ ਸ਼ੁਕਰੀਆ ਅਦਾ ਕਰਦੇ। ਸ਼ੁਕਰੀਆ ਮੈਂ ਤੁਹਾਡਾ ਕਰਦਾ ਜੀ। ਉਹਨਾਂ ਦੇ ਨਾਲ ਗੱਲਬਾਤ ਕਰਕੇ ਕਹਿ ਲਓ ਵੀ ਮੇਰੇ ਵੀ ਚੈਪਟਰ ਦੁਬਾਰਾ ਦੁਹਰਾ ਹੋ ਜਾਂਦੇ ਆ। ਉਹ ਜਿਹੜੀ ਚੀਜ਼ ਮੈਂ ਕਈ ਸਾਲ ਪਹਿਲਾਂ ਲਿਖੀ ਹੋਈ ਆ ਉਹ ਦੁਬਾਰਾ ਮੈਂ ਇਹਨੂੰ ਰਿਪੀਟ ਕਰ ਲੈਣਾ। ਮੈਨੂੰ ਦੁਬਾਰਾ ਚੰਗਾ ਲੱਗਦਾ ਜੇ ਸਾਰੇ ਲੋਕਾਂ ਨਾਲ ਇੰਟਰੈਕਟ ਕਰਨਾ। ਇਟ ਗਿਵਸ ਅ ਗੁੱਡ ਫੀਲਿੰਗ। ਡਾਕਟਰ ਸਾਹਿਬ ਅੱਜ ਸ਼ੁਰੂ ਕਰਦੇ ਹਾਂ ਇਸ ਚੈਪਟਰ ਤੋਂ, ਗੁਰਦੁਆਰਾ ਦੁੱਖ ਨਿਵਾਰਨ ਥੰਮ ਸਾਹਿਬ। ਇਹਦੀ ਹਿਸਟਰੀ ਥੋੜੀ ਜਿਹੀ ਦੱਸ ਦਿਓ। ਇਹਦੀ ਹਿਸਟਰੀ ਪੰਜਵੇਂ ਪਾਤਸ਼ਾਹੀ ਦੇ ਨਾਲ ਜਾ ਕੇ ਜੁੜਦੀ ਹੈ। ਪੰਜਵੇਂ ਪਾਤਸ਼ਾਹੀ ਇਸ ਪਿੰਡ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ, ਇਸ ਕਰਕੇ ਇਹਨੂੰ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵੀ ਕਿਹਾ ਜਾਂਦਾ ਹੈ। ਜਦੋਂ ਗੁਰੂ ਸਾਹਿਬ ਇਸ ਪਿੰਡ ਦੇ ਵਿੱਚ ਪਹੁੰਚੇ ਨੇ, ਪਿੰਡ ਦੀ ਜਿਹੜੀ ਧਰਮਸ਼ਾਲਾ ਸੀਗੀ ਉੱਥੇ ਲੋਕੀ ਇਕੱਠੇ ਹੋਏ। ਉੱਥੇ ਸੰਤੂ ਨਾਮ ਦਾ ਇੱਕ, ਸੰਤੂ ਚੋਪੜਾ ਨਾਮ ਦਾ ਇੱਕ ਸੀਗਾ ਵਪਾਰੀ, ਜਿਹਨੂੰ ਕਿਹਾ ਜਾਂਦਾ ਕਿ ਉੱਥੇ ਕੋਹੜ ਦੀ ਬਿਮਾਰੀ ਸੀ। ਤੇ ਗੁਰੂ ਸਾਹਿਬ ਦੇ ਨਾਲ ਉਹਨੇ ਉੱਥੇ ਆ ਕੇ ਗੁਰੂ ਸਾਹਿਬ ਦਾ ਪ੍ਰਵਚਨ ਸੁਣਿਆ, ਗੁਰੂ ਸਾਹਿਬ ਦੀ ਗੱਲਾਂ ਬਾਤਾਂ ਸੁਣੀਆਂ, ਕੀਰਤਨ ਸੁਣਿਆ, ਤੇ ਉੱਥੋਂ ਉਹਨੂੰ ਕਹਿੰਦੇ ਆ ਵੀ ਉਹਦਾ ਜਿਹੜੀ ਬਿਮਾਰੀ ਸੀਗੀ ਕੋਹੜ ਠੀਕ ਹੋਇਆ। ਤੇ ਗੁਰੂ ਸਾਹਿਬ ਨੇ ਉਹਨੂੰ ਐਡਵਾਈਸ ਕੀਤਾ ਸੀਗਾ, ਜੋ ਟ੍ਰੈਡੀਸ਼ਨ ਬਣੀ ਹੋਈ ਹੈ, ਜਿਹਨੂੰ ਜਿਹੜੀ ਕਹਾਣੀ ਹੈਗੀ ਮੈਂ ਤੁਹਾਨੂੰ ਦੱਸ ਰਿਹਾ, ਕਿ ਗੁਰੂ ਸਾਹਿਬ ਨੇ ਸੰਤੂ ਨੂੰ ਕਿਹਾ ਕਿ ਆਪਣਾ ਜਿਹੜਾ ਕੈਦ ਦੇ ਵਿੱਚ ਜਿਹੜੀ ਉੱਥੇ ਰੈੱਡ ਸੈਂਡਲਵੁੱਡ ਹੈ ਉਹ ਘੋਲ ਕੇ, ਜਿਹੜਾ ਉਹਦੇ ਵਿੱਚ ਨਾਲ ਸ਼ਹਿਦ ਜਿਹੜਾ ਉਹ ਪੀ, ਤੇ ਨਾਲ ਉੱਥੇ 2 ਥੰਮ ਸੀਗੇ, ਜਿੱਦਾਂ ਜਿਹਨਾਂ ਗੱਲ ਬਣ ਜਾਂਦੀ ਹੈ ਉਹ ਥੰਮ ਦੇ ਨਾਲ ਸੀ, ਵੀ ਉਹ ਥੰਮ ਦੇ ਨਾਲ ਉਹਨਾਂ ਨੂੰ ਜਿੱਦਾਂ ਏਦਾਂ ਹੱਗ ਕਰ, ਐਮਬਰੇਸ ਕਰ। ਸੋ ਉਸ ਤੋਂ ਬਾਅਦ ਜੋ ਸਾਖੀ ਦੇ ਮੁਤਾਬਕ ਉਹ ਜਿਹੜਾ ਸੰਤੂ ਸੀ ਉਹ ਠੀਕ ਹੋ ਗਿਆ। ਤੇ ਵੈਸੇ ਵੀ ਜਿਹੜੇ ਪਿੰਡ ਵਾਲੇ ਸੀਗੇ ਉਹਨਾਂ ਨੇ ਗੁਰੂ ਸਾਹਿਬ ਦਾ ਬਹੁਤ ਮਾਣ ਆਦਰ ਕੀਤਾ ਹੈ ਪਿੰਡ ਜੰਬਰ ਕਲਾਂ ਦੇ ਵਿੱਚ। ਤੇ ਇੱਥੇ ਗੁਰੂ ਸਾਹਿਬ ਠਹਿਰਨ ਤੋਂ ਬਾਅਦ ਸਾਖੀ ਦੇ ਮੁਤਾਬਕ ਉਹ ਜਿਹੜੀ ਵਿਸਾਖ ਸੀਗੀ ਸੰਵਤ 1655, ਜਿਹੜੀ ਬਣਦੀ ਹੈ ਆਪਣੀ 1598। ਸੋ ਸਾਲ 1598 ਦੀ ਜਿਹੜੀ ਵਿਸਾਖੀ ਸੀਗੀ ਉਹ ਗੁਰੂ ਸਾਹਿਬ ਵਾਪਸ ਜਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਗਏ। ਸੋ ਇਹਦਾ ਮਤਲਬ ਵੀ ਉਹ ਤੋਂ ਕੁਝ ਦਿਨ ਪਹਿਲਾਂ, ਵਿਸਾਖੀ ਤੋਂ 1598 ਦੀ ਜਿਹੜੀ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਗੁਰੂ ਸਾਹਿਬ ਇੱਥੇ ਸੀ। ਇੱਥੋਂ ਬਾਅਦ ਗੁਰੂ ਸਾਹਿਬ ਪਿੰਡ ਚੂਨੀਆਂ ਗਏ ਆ, ਬੈੜਵਾਲ ਗਏ ਆ, ਜਿਸ ਦਿਨ ਆਪਾਂ ਅੱਗੇ ਇੱਕ ਦਿਨ ਚੈਪਟਰ ਕਵਰ ਕੀਤਾ ਸੀ। ਇਸ ਇਲਾਕੇ 'ਚ ਉਸ ਵੇਲੇ ਬੜਾ ਭਾਰੀ ਸੋਕਾ ਪਿਆ ਹੋਇਆ ਸੀ। ਗੁਰੂ ਸਾਹਿਬ ਨੇ ਇੱਥੇ ਕਾਫੀ ਖੂਹ ਵੀ ਖੁਦਵਾਏ ਇਸ ਇਲਾਕੇ ਦੇ ਵਿੱਚ, ਔਰ ਲੋਕਾਂ ਦੀ ਕਾਫੀ ਹੈਲਪ ਕੀਤੀ ਸੀ। ਇਸ ਸਮੇਂ ਦੇ ਦੌਰਾਨ ਇਹਨਾਂ ਇਲਾਕਿਆਂ ਦੇ ਜਿਹੜੇ ਜੱਟ ਸੀਗੇ ਉਹ ਬਹੁਤ ਜ਼ਿਆਦਾ ਸੀਗੇ, ਉਹਨਾਂ ਨੇ ਸਿੱਖੀਜ਼ਮ ਨੂੰ ਐਮਬਰੇਸ ਕੀਤਾ ਸੀ, ਸਿੱਖ ਧਰਮ ਉਹਨਾਂ ਨੇ ਅਡਾਪਟ ਕੀਤਾ ਸੀ ਪੰਜਵੇਂ ਪਾਤਸ਼ਾਹੀ ਦੀ ਇਹ ਜਿਹੜੀ ਵਿਜ਼ਿਟ ਆ ਉਸ ਤੋਂ ਬਾਅਦ। ਸੋ ਇਸ ਕਰਕੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜੀ ਹੈਗੀ ਆ ਉਹਦੀ ਮਾਨਤਾ ਹੋ ਗਈ ਗੁਰੂ ਸਾਹਿਬ ਦੀ ਵਿਜ਼ਿਟ ਤੋਂ ਬਾਅਦ, ਕਿਉਂਕਿ ਗੁਰੂ ਸਾਹਿਬ ਨੇ ਇੱਥੇ ਜਿਹੜੇ ਸੀ ਉਹ ਲੋਕਾਂ ਨੂੰ ਵਿਜ਼ਿਟ ਕੀਤਾ ਸੀਗਾ ਜੀ। ਡਾਕਟਰ ਸਾਹਿਬ ਅੱਜ ਆਪਾਂ ਇੱਥੇ ਇੱਕ ਸੈਸ਼ਨ ਕਰਨੇ ਆ ਗੁਰਦੁਆਰਾ ਜੰਬਰ ਕਲਾਂ ਤੇ ਸਵਾਲ ਜਵਾਬ ਕਰਨੇ। ਤੁਸੀਂ ਅੱਜ ਮੇਰਾ ਖਿਆਲ ਆਪਣੇ ਕਲੀਨਿਕ ਤੇ ਹੋ, ਅੱਜ ਇਦਾਂ ਹੀ ਲੱਗਦਾ ਪਿਆ ਵੀ ਆਨਲਾਈਨ, ਅੱਜ ਇਦਾਂ ਲੱਗਦਾ ਪਿਆ ਵੀ ਆਨਲਾਈਨ ਦਾੜ ਚੈੱਕ ਕਰਾਉਣੇ ਡਾਕਟਰ ਕੋਲ। ਜੇ ਆਵਾਜ਼ ਬੰਦ ਹੋਏ ਤੇ ਇਦਾਂ ਹੀ ਲੱਗਣਾ ਵੀ ਦਾੜ ਚੈੱਕ ਕਰਾਉਣੇ ਆਨਲਾਈਨ। ਮੈਂ ਨਾਲ ਮਰੀਜ਼ਾਂ ਨੂੰ ਸੁਣ ਵੀ ਕਰਕੇ ਰੱਖਿਆ ਹੋਇਆ ਨਾਲ ਦੇ ਕਮਰੇ 'ਚ, ਸੋ ਆਪਾਂ ਦੋਨੋਂ ਕੰਮ ਕਰੀ ਜਾਇਆ ਕਰਨੇ ਹੁਣ, ਤਾਂ ਕੋਈ ਨਹੀਂ ਹੋ ਜਾਊਗਾ। ਟਾਈਮ ਕੱਢ ਕੇ ਵੀ ਕੰਮ ਜਾਰੀ ਰੱਖਣਾ। ਠੀਕ ਹੈ ਜੀ, ਠੀਕ ਹੈ। ਨਹੀਂ ਡਾਕਟਰ ਸਾਹਿਬ, ਐਕਚੁਅਲੀ ਢਿੱਲੋਂ ਸਾਹਿਬ ਦੇ ਨਾਲ ਫਾਇਦਾ ਇਹ ਹੈ ਕਿ
ਆਪਾਂ ਆਪਣਾ ਕੰਮ ਵੀ ਚੱਲ ਸਕਦਾ ਹੈ। ਸੋ ਅਸੀਂ ਹੁਣ ਤੁਹਾਨੂੰ ਪਤਾ ਵੀ ਕੋਵਿਡ ਦੇ ਕਰਕੇ ਦਫ਼ਤਰ 'ਚ ਵੀ ਕਾਫੀ ਚੇਂਜ ਹੈਗੀ ਹੈ। ਬਾਕੀ ਰੂਮਸ ਅਲੱਗ-ਅਲੱਗ ਹੈਗੇ ਆਪਣੇ। ਘਰ ਵੀ ਤੁਹਾਨੂੰ ਪਤਾ ਹੀ ਸੀ ਕਿ ਮੇਰਾ ਰਿਕਾਰਡਿੰਗ ਦਾ ਮੰਜਾ ਬਿਸਤਰਾ ਹੌਲੀ-ਹੌਲੀ ਪਹਿਲਾਂ ਮੇਨ ਰੂਮ ਤੋਂ ਪੇਟੀਆਂ ਵਾਲੇ ਕਮਰੇ 'ਚ ਚਲਾ ਗਿਆ ਸੀ, ਫਿਰ ਪੇਟੀਆਂ ਵਾਲੇ ਤੋਂ ਸੰਦੂਕ ਵਾਲੇ ਕਮਰੇ 'ਚ ਚਲਾ ਗਿਆ ਸੀ। ਉੱਥੋਂ ਵੀ ਆਲਮੋਸਟ ਜਿਹੜੀ ਸੀ ਮੇਰੇ ਟਾਕ ਸ਼ੋਜ਼ ਨੂੰ ਬਾਹਰ ਨੂੰ ਪੁਸ਼ ਹੋ ਹੀ ਰਿਹਾ ਸੀ। ਸੋ ਵਧੀਆ, ਹੁਣ ਮੈਨੂੰ ਆਪਣਾ ਇੱਥੇ ਟਿਕਾਣੇ ਤੇ ਮੈਂ ਪਹੁੰਚ ਗਿਆ। ਸੋ ਨਾਲ ਦੰਦਾਂ ਨਾਲ ਠੀਕ ਕਰੀ ਜਾ ਰਿਹਾ, ਨਾਲ ਤੁਹਾਡਾ ਮੈਂ ਅੱਜ ਗੱਲਾਂ ਕਰ ਪਹਿਲੇ ਦਿਨ ਕਲੀਨਿਕ ਖੁੱਲਿਆ ਕੋਵਿਡ-19 ਦਾ ਹਾਂਜੀ, 2-3 ਦਿਨ ਹੋ ਗਏ ਸੀ ਖੁੱਲ੍ਹੇ ਨੂੰ, ਪਰ ਪਹਿਲਾਂ 2-3 ਦਿਨ ਅਸੀਂ ਕੋਵਿਡ ਦੇ ਲਈ ਤਿਆਰੀ ਕੀਤੀ। ਖਾਸ ਜਿਹੜੀਆਂ ਆਪਣੀਆਂ ਡਿਸਇਨਫੈਕਟੈਂਟ ਵਗੈਰਾ ਜਿਹੜੀਆਂ ਨਵੀਆਂ ਚੀਜ਼ਾਂ ਸੀ ਉਹ ਇੰਸਟਾਲ ਕੀਤੀਆਂ। ਪੇਸ਼ੈਂਟਸ ਅੱਜ ਅਸੀਂ ਪਹਿਲੇ ਦਿਨ ਦੇਖ ਰਹੇ ਹਾਂ। ਚਲੋ ਜੀ, ਮੁਬਾਰਕ ਇੱਕ ਵਾਰੀ ਫਿਰ ਕੰਮ ਸ਼ੁਰੂ ਹੋ ਗਿਆ। ਜੀ ਅੱਛਾ ਡਾਕਟਰ ਸਾਹਿਬ, ਇਸੇ ਗੁਰਦੁਆਰਾ ਸਾਹਿਬ ਦੀ ਆਪਣਾ ਪੁਰਾਣੇ ਰਿਕਾਰਡ ਤੋਂ ਕੀ ਪਤਾ ਲੱਗਦਾ ਵੀ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲੇ ਇੱਥੋਂ ਦੀ ਮੈਨੇਜਮੈਂਟ ਕਿਹਦੇ ਕੋਲ ਸੀ? ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਇੱਥੇ ਇਸ ਪਿੰਡ ਦੇ ਵਿੱਚ ਸੀ ਸੀਗੇ ਆਪਣੇ ਨਿਹੰਗ ਸਿੰਘ। ਨਿਹੰਗ ਸਿੰਘ ਸੀਗੇ, ਉਹਨਾਂ ਦਾ ਨਾਮ ਸੀ ਨਿਹੰਗ ਬਾਬਾ ਪ੍ਰੇਮ ਸਿੰਘ ਭਾਟੜਾ ਜੀ, ਬਾਬਾ ਪ੍ਰੇਮ ਸਿੰਘ ਭਾਟੜਾ। ਸੋ ਇਹਨਾਂ ਦਾ ਜਿਹੜਾ ਹੈਗਾ ਜ਼ਿਕਰ ਆਉਂਦਾ। ਸੋ ਜਿੱਦਾਂ ਅਕਸਰ ਆਪਾਂ ਗੱਲ ਕਰਦੇ ਰਹਿੰਦੇ ਪਹਿਲਾਂ ਵੀ ਕਿ ਇੱਥੇ ਮਹੰਤ ਹੁੰਦੇ ਸੀਗੇ, ਮਹੰਤਾਂ ਦੀ ਗੱਲ ਹੁੰਦੀ ਸੀ, ਪਰ ਇਸ ਗੁਰਦੁਆਰੇ ਦੇ ਵਿੱਚ ਜਿਹੜੀ ਗੱਲ ਆਉਂਦੀ ਆ ਉਹ ਨਿਹੰਗ ਬਾਬਾ ਪ੍ਰੇਮ ਸਿੰਘ ਭਾਟੜਾ ਜੀ ਦਾ ਨਾਮ ਆਉਂਦਾ ਹੈ। ਉਹ ਸੀਗੇ ਬਾਬਾ ਤਪਾ ਸਿੰਘ ਜੀ ਦੇ ਸ਼ਾਗਿਰਦ। ਉਹ ਇਹ ਗੁਰਦੁਆਰਾ ਸਾਹਿਬ ਜਿਹੜਾ ਜੰਬਰ ਕਲਾਂ ਹੈਗਾ ਉਹਦੇ ਲਈ ਜਿੱਦਾਂ ਉਹਦੀ ਸੇਵਾ ਸੰਭਾਲ ਕਰਦੇ ਸੀਗੇ। ਤੇ ਇਹਨਾਂ ਦੀ ਮੈਂ ਇੱਕ ਬੜੀ ਇਤਿਹਾਸਿਕ ਜਿਹੜੀ ਹੈਗੀ ਗੱਲ ਦੱਸ ਦਿੰਦਾ। ਇਹਨਾਂ ਨੇ ਬਾਬਾ ਗਿਆਨ ਸਿੰਘ ਦਾ ਸਾਥ ਦਿੱਤਾ ਸੀ। ਇੱਕ ਵਾਰੀ ਲੜਾਈ ਹੋਈ ਸੀ ਕਾਫੀ ਜ਼ਿਆਦਾ ਨਿਰਮਲਿਆਂ ਦੀ ਤੇ ਨਿਹੰਗਾਂ ਦੀ, ਨੰਦੇੜ ਦੇ ਵਿੱਚ, ਮਹਾਰਾਸ਼ਟਰ, ਡਿਊਰਿੰਗ ਦਾ ਲੇਟ 19th ਸੈਂਚੁਰੀ। ਉਸ ਵੇਲੇ ਇਹ ਜਿਹੜੇ ਨਿਹੰਗ ਸਾਹਿਬ ਸੀਗੇ, ਬਾਬਾ ਜੀ ਪ੍ਰੇਮ ਸਿੰਘ ਭਾਟੜਾ ਜੀ, ਉਹਨਾਂ ਦਾ ਕਾਫੀ ਜ਼ਿਕਰ ਉਸ ਲੜਾਈ ਦੇ ਵਿੱਚ ਆਉਂਦਾ, ਕਿਉਂਕਿ ਉਹਨਾਂ ਨੇ ਨਿਹੰਗ ਬਾਬਾ ਗਿਆਨ ਸਿੰਘ ਜੀ ਦਾ ਸਾਥ ਦਿੱਤਾ ਸੀ। ਉਹ ਜਿਹੜਾ ਵਾਇਲੈਂਟ ਕਲੈਸ਼ ਹੋਇਆ ਸੀ ਨਿਹੰਗ ਵਰਸਸ ਨਿਰਮਲਾ, ਇਹ ਨੰਦੇੜ ਦੇ ਵਿੱਚ ਹੋਇਆ ਸੀ, ਮਹਾਰਾਸ਼ਟਰ ਦੇ ਵਿੱਚ। ਅੱਛਾ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਜਿਹੜੀ ਪੰਜਵੀਂ ਪਾਤਸ਼ਾਹੀ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ, ਇਹ ਉਦੋਂ ਥੋੜਾ ਜਿਹਾ ਪਿੱਛੇ ਜੇ ਮੈਂ ਥੋੜਾ ਜਿਹਾ ਤੁਹਾਨੂੰ ਲੈ ਜਾਵਾਂ, ਇਹ ਉਦੋਂ ਉਹ ਲੋਕਲ ਏਰੀਆ ਵਾਲਿਆਂ ਨੇ ਬਣਾਇਆ ਸੀ ਜਾਂ ਇਹ ਵੀ ਮਹਾਰਾਜਾ ਰਣਜੀਤ ਸਿੰਘ ਨੇ, ਜਾਂ ਇਸ ਤਰ੍ਹਾਂ ਇਹ ਹੁਣ ਜਿਹੜੀ ਮੌਜੂਦਾ ਬਿਲਡਿੰਗ ਉਹ ਕਿੰਨੇ ਬਣਾਈ ਸੀ? ਇਸ ਬਿਲਡਿੰਗ ਬਾਰੇ ਪਤਾ ਨਹੀਂ ਲੱਗ ਸਕਿਆ। ਸਿਰਫ ਇਹ ਮੈਨੂੰ ਪਤਾ ਕਿ ਉਹ ਜਿਹੜਾ ਜਿੱਥੇ ਗੁਰੂ ਸਾਹਿਬ ਦੇ ਆਉਣ ਤੋਂ ਬਾਅਦ ਜਿਹੜੇ ਉੱਥੇ ਲੋਕੀ ਸੀਗੇ ਉਹਨਾਂ ਨੇ ਜਗ੍ਹਾ ਬਣਾਈ, ਧਰਮਸ਼ਾਲਾ ਨੂੰ ਗੁਰੂ ਸਾਹਿਬ ਦੇ ਨਾਮ ਦੇ ਨਾਲ ਅਟੈਚ ਕੀਤਾ। ਤੇ ਉੱਥੇ ਜਿਹੜੇ ਦੋ ਥੰਮ ਸੀਗੇ ਜਿੱਥੇ ਉਹਨਾਂ ਨੇ ਸੰਤੂ ਨੇ ਕਹਿ ਲਓ ਵੀ ਏਦਾਂ ਉਹ ਠੀਕ ਹੋਇਆ ਸੀਗਾ, ਉਹਦੇ ਕਰਕੇ ਉਹਨੂੰ ਜਿਹੜਾ ਥੰਮ ਸਾਹਿਬ ਕਹਿਣ ਲੱਗ ਪਏ ਤੇ ਨਾਲ ਇਹਦਾ ਨਾਮ ਜਿਹੜਾ ਸੀ ਦੁੱਖ ਨਿਵਾਰਨ ਵੀ ਹੋ ਗਿਆ। ਦੁੱਖ ਨਿਵਾਰਨ ਮਤਲਬ ਰਿਲੀਵਰ ਆਫ ਗ੍ਰੀਫ, ਜਿੱਥੋਂ ਜਿਹੜੇ ਤੁਹਾਡੇ ਦੁੱਖ ਕੱਟਦੇ ਆ। ਥੰਮ ਹੁੰਦਾ ਕੋਈ ਵੀ ਪਿਲਰ, ਸੋ ਇਸ ਕਰਕੇ ਹਾਂਜੀ, ਇਸ ਕਰਕੇ ਥੰਮ ਸਾਹਿਬ ਵੀ ਨਾਮ ਚੱਲਦਾ ਇਹਦਾ, ਤੇ ਗੁਰਦੁਆਰਾ ਦੁੱਖ ਨਿਵਾਰਨ ਵੀ ਇਹ ਪੰਜਵੀਂ ਪਾਤਸ਼ਾਹੀ ਦੀ ਵਿਜ਼ਿਟ ਤੋਂ ਬਾਅਦ ਹੈਗਾ। ਤੇ ਗੁਰਦੁਆਰਾ ਸਾਹਿਬ ਹੌਲੀ-ਹੌਲੀ ਵਿਦ ਪੀਰੀਅਡ ਆਫ ਟਾਈਮ ਜਿਹੜਾ ਡਿਵੈਲਪ ਹੋਇਆ। ਇਹਦਾ ਉਦਾਸੀ ਮਹੰਤਾਂ ਵਾਲਾ ਜਿਹੜਾ ਉਹਨਾਂ ਦੀ ਜਿਹੜੀ ਲੀਨੇਜ ਚੱਲਦੀ ਆ ਉਹਦੇ ਵਿੱਚ ਇਹ ਗੁਰਦੁਆਰਾ ਸਾਹਿਬ ਨਿਹੰਗਾਂ ਦੇ ਕੋਲ ਸੀਗਾ, ਨਿਹੰਗ ਸਿੰਘਾਂ ਦੇ ਕੋਲ ਇਹਦਾ ਜਿਹੜਾ ਕੰਟਰੋਲ ਸੀਗਾ ਇਸ ਗੁਰਦੁਆਰਾ ਸਾਹਿਬ ਦਾ। ਡਾਕਟਰ ਸਾਹਿਬ, ਅੱਗੇ ਵਧਦੇ ਕੀ ਇਸ ਗੁਰਦੁਆਰਾ ਦੁੱਖ ਨਿਵਾਰਨ ਥੰਮ ਸਾਹਿਬ ਦੀ ਕੋਈ ਹੋਰ ਇਤਿਹਾਸਿਕ ਇੰਪੋਰਟੈਂਸ ਵੀ ਹੈ? ਹਾਂਜੀ, ਇਹਦੀ ਇੱਕ ਬਹੁਤ ਇੰਟਰਸਟਿੰਗ ਇੰਪੋਰਟੈਂਸ ਹੈਗੀ ਹੈ। ਇੱਥੇ ਨਾ 2 ਹੱਥ ਲਿਖਤ ਬੀੜ ਸੀਗੀਆਂ ਆਦਿ ਗ੍ਰੰਥ ਜੀ ਦੀਆਂ, ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਜਿਹੜੀਆਂ ਕਿ ਬਹੁਤ ਹੀ ਦੁਰਲਭ ਸੀਗੀਆਂ। ਤੋਂ ਉਹ ਕਿਹਾ ਜਾਂਦਾ ਕਿ ਦੁਬਾਰਾ ਦੱਸਿਓ ਕੀ ਸੀ? ਹਾਂਜੀ, ਉਹ ਨਾ ਆਦਿ ਗ੍ਰੰਥ ਜਿਹੜਾ ਪੰਜਵੇਂ ਪਾਤਸ਼ਾਹੀ ਨੇ ਜਦੋਂ ਸਾਰੀ ਗੁਰਬਾਣੀ ਐਡੀਟਿੰਗ ਸੰਪਾਦਕ ਕਰਕੇ ਜਦੋਂ ਪਹਿਲਾਂ ਉਹਨਾਂ ਨੇ ਉੱਥੇ ਐਡੀਸ਼ਨ ਜਿਹੜਾ ਸੀ, ਜਿਹੜੀ ਪਹਿਲੀ ਕਾਪੀ ਜਿਹੜੀ ਰਿਲੀਜ਼ ਕੀਤੀ ਸੀ 1606 ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ, 1604 ਦੇ ਵਿੱਚ ਅੰਮ੍ਰਿਤਸਰ। ਉਸ ਤੋਂ ਬਾਅਦ ਉਹਦੇ ਵਿੱਚ ਵੀ ਇੱਕ ਹੋਰ ਬੀੜ ਸੀਗੀ, ਭਾਈ ਬੰਨੋ ਬੀੜ ਕਿਹਾ ਜਾਂਦਾ। ਉਹ ਬੰਨੋ ਮਾਂਗਟ ਵਾਲੇ ਪਿੰਡ ਦੀ, ਜਿਸ ਦਿਨ ਆਪਾਂ ਚੈਪਟਰ ਉਦੋਂ ਕਵਰ ਕਰਾਂਗੇ ਉਹਦੇ ਵਿੱਚ ਆਊਗਾ। ਮੰਡੀ ਭਾਅ ਦੀ ਲੜਾ, ਹਾਂਜੀ, ਮੰਡੀ ਭਾਅ ਦਿਨ ਵਾਲਾ ਉਹ ਹੈਗੀ ਆ ਭਾਈ ਬੰਨੋਜ਼ ਬੀੜ। ਉਹਦੀਆਂ ਕੁਝ ਜਿਹੜੀਆਂ 2 ਕਾਪੀਜ਼ ਸੀਗੀਆਂ ਉਹ ਇਸ ਗੁਰਦੁਆਰਾ ਸਾਹਿਬ ਵਿੱਚ ਪਈਆਂ ਹੁੰਦੀਆਂ ਸੀਗੀਆਂ, ਗੁਰਦੁਆਰਾ ਜੰਬਰ ਕਲਾਂ। ਸੋ ਇਸ ਕਰਕੇ ਜਿਹੜੇ ਰਿਸਰਚਰਸ ਹੱਥ ਲਿਖਤ ਪੁਰਾਤਨ ਬੀੜਾਂ ਦੀ ਖੋਜ ਕਰਦੇ ਆ, ਉਹਨਾਂ ਦੇ ਲਈ ਇਹ ਗੁਰਦੁਆਰਾ ਜੰਬਰ ਕਲਾਂ ਕਸੂਰ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਉਹਨਾਂ ਦੇ ਲਈ ਇੰਟਰਸਟਿੰਗ ਰਿਹਾ, ਕਿਉਂਕਿ ਇੱਥੇ ਉਹ 2 ਜਿਹੜੇ ਸੀਗੇ ਸਰੂਪ ਪਏ ਹੁੰਦੇ ਸੀਗੇ ਪੁਰਾਤਨ ਬੀੜਾਂ। ਉਹਨਾਂ ਦੀ ਸਭ ਖਾਸੀਅਤ ਇਹ ਸੀ ਕਿ ਉਹਨਾਂ 'ਚ ਮਹੱਲਾ ਦੀ ਜਗ੍ਹਾ, ਗੁਰਬਾਣੀ 'ਚ ਵੈਸੇ ਵਰਡ ਮਹੱਲਾ ਬਹੁਤ ਹੁੰਦਾ, ਮਹੱਲਾ ਦੂਜਾ, ਮਹੱਲਾ ਪੰਜਵਾਂ, ਉਹਦੇ 'ਚ ਵਰਡ ਜਿਹੜਾ ਸੀ ਮਹੱਲਾ ਦੀ ਬਜਾਏ ਪਾਤਸ਼ਾਹੀ ਲਿਖਿਆ ਹੁੰਦਾ ਸੀ। ਪਾਤਸ਼ਾਹੀ ਵਾਸ ਯੂਜ਼ਡ ਇਨਸਟੈਡ ਆਫ ਮਹੱਲਾ ਇਨ ਦੋਜ਼ ਪਾਰਟਿਕੂਲਰ ਜਿਹੜੀਆਂ ਬੀੜ ਇੱਥੇ ਹੁੰਦੀਆਂ ਸੀਗੀਆਂ। ਇਹ ਇਸ ਬੀੜ ਦੀਆਂ ਕਿਹਾ ਜਾਂਦਾ ਵੈਸੇ ਵੀ ਟੋਟਲ 5 ਸੀਗੀਆਂ ਕਾਪੀਜ਼ ਉਸ ਲੜੀ ਦੀਆਂ, ਜਿਨ੍ਹਾਂ ਵਿੱਚੋਂ 2 ਇੱਥੇ ਸੀ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਜੰਬਰ 'ਚ, ਤੇ 3 ਸੀਗੀਆਂ, ਇੱਕ ਸੀ ਉਹਨਾਂ 'ਚ ਸੰਗਰੂਰ, ਦੂਜੀ ਸੀ ਡੇਰਾ ਬਾਬਾ ਅਜੇਪਾਲ ਸਿੰਘ ਜੀ ਨਾਭਾ,
ਤੇ ਇੱਕ ਹੁੰਦੀ ਸੀ ਰਾਜਾ ਗੁਲਾਬ ਸਿੰਘ ਸੇਠੀ। ਇਹ ਸੀਗੇ ਆਪਣੇ ਹਨੂਮਾਨ ਰੋਡ ਦਿੱਲੀ ਦੇ ਵਿੱਚ। ਸੋ ਇਹਦੀ ਇੱਕ ਹੋਰ ਖਾਸੀਅਤ ਸੀ ਜਿਹਦੇ ਕਰਕੇ ਰਿਸਰਚਰਸ ਜਿਹੜੇ ਸੀਗੇ ਹੱਥ ਲਿਖਤ ਪੁਰਾਤਨ ਬੀੜਾਂ, ਪੁਰਾਣੀਆਂ ਬੀੜਾਂ ਨੂੰ ਜਿਹੜੇ ਸਟੱਡੀ ਕਰਦੇ ਆ, ਉਹਨਾਂ ਦੇ ਲਈ ਇਹ ਪਿੰਡ ਜੰਬਰ ਕਲਾਂ ਜਿਹੜਾ ਕਾਫੀ ਸਿਗਨੀਫੀਕੈਂਸ ਰੱਖਦਾ। ਡਾਕਟਰ ਸਾਹਿਬ ਤੁਸੀਂ ਸੁਣ ਰਹੇ ਹੋ ਮੈਨੂੰ? ਹਾਂਜੀ ਹਾਂਜੀ, ਧੰਨਵਾਦ ਜੀ। ਇੱਕ ਮਿੰਟ ਡਾਕਟਰ ਸਾਹਿਬ, ਮੇਰਾ ਨਾ ਮੋਬਾਈਲ ਦਾ ਹਾਂਜੀ, ਜਿੰਨਾ ਚਿਰ ਹਾਂਜੀ। ਅੱਛਾ, ਇੱਕ ਨਾਮ ਆਉਂਦਾ ਸੁਬੇਗ ਸਿੰਘ ਦਾ ਜੀ, ਇਸ ਪਿੰਡ ਦੇ ਨਾਲ, ਤੇ ਜ਼ਕਰੀਆ ਖਾਨ ਨਾਲ ਉਹਦੀ ਅਟੈਚਮੈਂਟ, ਉੱਥੇ ਕੋਈ ਨੌਕਰੀ ਕਰਦਾ ਸੀ? ਜੀ ਮੈਂ ਉਹਦੀ 1 ਮਿੰਟ ਪਹਿਲਾਂ ਜਿਹੜੀ ਹੈਗੀ ਤਸਵੀਰ ਤੁਹਾਨੂੰ ਦਿਖਾ ਦਿਆਂ ਆਪਣੇ ਦੇਖਣ ਵਾਲਿਆਂ ਵਾਸਤੇ। ਆਹ ਤਸਵੀਰ ਹੈ ਜਿਹੜੀ ਅਕਸਰ ਭਾਈ ਸੁਬੇਗ ਸਿੰਘ ਐਂਡ ਸ਼ਹਬਾਜ਼ ਸਿੰਘ ਦੀ ਸਾਰੇ ਲੋਕ ਦੇਖਦੇ ਆ। ਸੋ ਅਸੀਂ ਇੱਥੇ ਦੱਸਦੇ ਹਾਂ ਕਿ ਇਹ ਜਿਹੜਾ ਪਿੰਡ ਹੈਗਾ, ਜਿਹੜਾ ਜੰਬਰ ਕਲਾਂ ਪਿੰਡ ਹੈਗਾ, ਇਹਦੀ ਸਿੱਖ ਇਤਿਹਾਸ ਦੇ ਵਿੱਚ ਇਹ ਇੱਕ ਹੋਰ ਖਾਸੀਅਤ ਹੈਗੀ ਆ ਵੀ ਇਹ ਪਿੰਡ ਇਹਨਾਂ ਦਾ ਸੀ। ਇਹ ਜਿਹੜੇ ਮਹਾਨ ਸੂਰਬੀਰ ਯੋਧੇ ਹੋਏ ਆ, ਭਾਈ ਸੁਬੇਗ ਸਿੰਘ ਤੇ ਭਾਈ ਸ਼ਹਬਾਜ਼ ਸਿੰਘ, ਇਹਨਾਂ ਦਾ ਇਹ ਜਿਹੜਾ ਪਿੰਡ ਸੀਗਾ। ਤੇ ਜਿਹੜੇ ਸੁਬੇਗ ਸਿੰਘ ਦੇ ਫਾਦਰ ਸਾਹਿਬ ਸੀਗੇ ਰਾਏ ਭਾਗਾ, ਉਹ ਕੋਤਵਾਲ ਸੀਗੇ ਮੁਗਲ ਸਰਕਾਰ ਦੇ ਵਿੱਚ, ਮੁਗਲ ਗਵਰਨਮੈਂਟ ਦੇ ਵਿੱਚ। ਤੇ ਜਦੋਂ 1733 ਦੇ ਵਿੱਚ ਜ਼ਕਰੀਆ ਖਾਨ ਜਿਹੜਾ ਸੀ ਗਵਰਨਰ ਬਣਿਆ, ਉਹਨੇ ਜਿਹੜੇ ਸਿੱਖਾਂ ਦੇ ਉੱਪਰ ਜਿਹੜੀ ਕੁਆਰੰਟਾਈਨ ਲਾਈ ਹੋਈ ਸੀ ਕਿ ਆਪਣੇ ਆਪਣੇ ਇਲਾਕੇ 'ਚ ਰਹਿਣਾ, ਉਹ ਚੱਕ ਦਿੱਤੀ। ਉਸ ਤੋਂ ਬਾਅਦ ਉਹਨੇ ਜਿਹੜਾ ਇਹ ਸੀ ਆਪਣਾ ਭਾਈ ਸੁਬੇਗ ਸਿੰਘ, ਇਹਨੂੰ ਉਹਨਾਂ ਨੇ ਇੰਟਰਸਟ ਕੀਤਾ ਸੀ ਕਿ ਜਾ ਕੇ ਸਿੱਖਾਂ ਦਾ ਜਿਹੜਾ ਗੁਰਮਤਾ ਜਿਹੜਾ ਆਪਣਾ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਅੰਮ੍ਰਿਤਸਰ, ਉਹਦੇ ਵਿੱਚ ਐਜ਼ ਏ ਵਕੀਲ ਜਾ ਕੇ ਉਹਨੇ ਨੈਗੋਸ਼ੀਏਟ ਕਰਨ ਦੇ ਲਈ ਸੁਬੇਗ ਸਿੰਘ ਨੂੰ ਸਿੱਖਾਂ ਦੇ ਨਾਲ ਭੇਜਿਆ ਸੀ। ਸੋ ਜਦੋਂ ਜਾ ਕੇ ਆਪਣੇ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬ ਦਾ ਖਿਤਾਬ ਜਿਹੜਾ ਦਿੱਤਾ ਗਿਆ ਸੀਗਾ, ਤਾਂ ਕਿ ਲਾਹੌਰ ਗਵਰਨਮੈਂਟ ਔਰ ਸਿੱਖਾਂ ਦੇ ਵਿੱਚ ਸਮਝੌਤਾ ਕਰਾਉਣ ਦੇ ਲਈ, ਉਹਦੇ ਲਈ ਜਿਹੜੇ ਪ੍ਰਮੁੱਖ ਭੂਮਿਕਾ ਨਿਭਾਈ ਸੀ ਉਹ ਸਰਦਾਰ ਸੁਬੇਗ ਸਿੰਘ ਜੀ ਨੇ ਨਿਭਾਈ ਸੀ, ਜਿਹੜੇ ਕਿ ਜ਼ਕਰੀਆ ਖਾਨ ਦੇ ਕੋਲ ਜਿਹੜਾ ਕੰਮ ਕਰਦੇ ਸੀਗੇ। ਨਹੀਂ, ਉਹਨਾਂ ਦੇ ਕੰਮ ਵਕੀਲ ਸੀ ਉਹਨਾਂ ਦੇ? ਹਾਂਜੀ, ਉਹਨਾਂ ਵਕੀਲ ਸੀ, ਨੈਗੋਸ਼ੀਏਟਰ ਸੀ, ਮਤਲਬ ਉਹਨਾਂ ਦੇ ਲਈ ਉਹ ਜੌਬ ਕਰਦੇ ਸੀ, ਉਹਨਾਂ ਲਈ ਨੌਕਰੀ ਕਰਦੇ ਸੀਗੇ, ਕੋਤਵਾਲ ਸੀਗੇ। ਅੱਛਾ ਅੱਛਾ, ਸੁਬੇਗ ਸਿੰਘ ਸਿੱਖ ਇਤਿਹਾਸ ਵਿੱਚ ਮੈਨੂੰ ਲੱਗਦਾ ਨਾਂ ਬਹੁਤ ਸੁਣਿਆ। ਇਹਨਾਂ ਦੇ ਨਾਲ ਕੋਈ ਹੋਰ ਸਾਖੀ ਵੀ ਜੁੜਦੀ ਹੈ? ਹਾਂਜੀ, ਇਹਨਾਂ ਦੇ ਨਾਲ ਇਹ ਪਹਿਲੀ ਸਾਖੀ ਤਾਂ ਇਹੀ ਸੁਬੇਗ ਸਿੰਘ ਦੇ ਨਾਲ ਬੜੀ ਮੇਨ ਹੈ, ਕਿਉਂਕਿ ਇਹ ਸਿੱਖ ਹੁੰਦੇ ਹੋਇਆ ਜ਼ਕਰੀਆ ਖਾਨ ਦੇ ਕੋਲ ਇਹ ਕੰਮ ਕਰਦੇ ਸੀਗੇ। ਇਹ ਇੱਕ ਬੜਾ ਥੋੜੀ ਜਿਹੀ ਹੋਰ ਤਰ੍ਹਾਂ ਦੀ ਗੱਲ ਲੱਗਦੀ ਹੈ। ਹਾਂਜੀ, ਹੋਰ ਤਰ੍ਹਾਂ ਦੀ ਗੱਲ ਲੱਗਦੀ ਹੈ, ਕਿਉਂਕਿ ਜ਼ਕਰੀਆ ਖਾਨ ਦਾ ਨਾਮ ਜਿਹੜਾ ਆ ਉਹ ਏਦਾਂ ਹੈ ਵੀ ਉਹਨੇ ਬਹੁਤ ਜ਼ਿਆਦਾ ਸਿੱਖਾਂ ਨੂੰ ਬੁੱਚੜ ਕੀਤਾ ਸੀਗਾ, ਬਹੁਤ ਜ਼ਿਆਦਾ ਨੂੰ ਮਾਰਿਆ ਸੀ, ਪਰ ਇਹ ਉਹਦੇ ਕੋਲ ਕੰਮ ਕਰਦੇ ਸੀਗੇ। ਇਸ ਕਰਕੇ ਸੁਬੇਗ ਸਿੰਘ ਜੀ ਜਦੋਂ ਭਾਈ ਤਾਰੂ ਸਿੰਘ ਵਾਲੀ ਸ਼ਹੀਦੀ 'ਚ ਵੀ ਵਾਕਿਆ ਆਉਂਦਾ, ਜਿਹੜੇ ਕਈ ਸਿੱਖ ਸੀਗੇ ਉਹ ਇਹਨਾਂ ਨੂੰ ਜ਼ਿਆਦਾ ਮਿਲ ਕੇ ਉਸ ਵੇਲੇ ਰਾਜੀ ਨਹੀਂ ਸੀਗੇ। ਮਤਲਬ ਉਹਨਾਂ ਨੇ ਗੁੱਸਾ ਕੀਤਾ ਸੀ ਕਿ ਇਹ ਕਿਉਂ ਸਾਨੂੰ ਇਹ ਜਿਹੜਾ ਹੈਗਾ ਨੈਗੋਸ਼ੀਏਟ ਕਰਨ ਦੇ ਲਈ ਆ ਰਿਹਾ। ਪਰ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ, ਜਿਹੜੀ ਚੀਜ਼ ਲਈ ਤੁਸੀਂ ਜ਼ਿਆਦਾ ਸੁਣਿਆ ਹੋਇਆ, ਉਹ ਇਹ ਤਸਵੀਰ ਹੈ ਜਿਹੜੀ ਆਪਾਂ ਪਹਿਲਾਂ ਦਿਖਾ ਕੇ ਹਟੇ ਹਾਂ, ਕਿ ਇਹ ਆਪਣੀ ਵੱਡੀ ਉਮਰ ਦੇ ਵਿੱਚ ਕਹਿ ਲਓ ਵੀ, ਮੈਂ ਉਹ ਤੁਹਾਨੂੰ ਬੈਕ ਆਹ ਵਾਲੀ ਜਿਹੜੀ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਇਹ ਫਿਰ ਚਰਖੜੀਆਂ ਤੇ ਚੜ੍ਹ ਕੇ ਇਹਨਾਂ ਨੂੰ ਜਿਹੜਾ ਸੀ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇਹ ਕੀ ਹੋਇਆ ਵੀ ਜ਼ਕਰੀਆ ਖਾਨ ਤੋਂ ਬਾਅਦ ਉਹਨਾਂ ਦਾ ਬੇਟਾ ਆ ਗਿਆ 1745 ਦੇ ਵਿੱਚ ਯਹੀਆ ਖਾਨ। ਜਿਹੜਾ ਯਹੀਆ ਖਾਨ ਸੀ, ਉਹਦੀ ਇਹਨਾਂ ਦੇ ਨਾਲ ਜਿਹੜੇ ਭਾਈ ਸੁਬੇਗ ਸਿੰਘ ਜੀ ਨਾਲ ਕੋਈ ਕਹਿ ਲਓ ਵੀ ਕਾਫੀ ਜ਼ਿਆਦਾ ਕੰਮ, ਕੋਈ ਅੰਡਰਸਟੈਂਡਿੰਗ ਸਹੀ ਨਹੀਂ ਰਹੀ। ਸੋ ਹੀ ਟਰਨਡ ਹੋਸਟਾਈਲ, ਮਤਲਬ ਉਹਦਾ ਜਿਹੜਾ ਰਵੱਈਆ ਸੀ ਭਾਈ ਸੁਬੇਗ ਸਿੰਘ ਦੇ ਵਿਰੁੱਧ ਕਾਫੀ ਉਹ ਖਰਾਬ ਹੋ ਗਿਆ, ਮਤਲਬ ਠੀਕ ਨਹੀਂ ਰਿਹਾ। ਜਿਸ ਤਰ੍ਹਾਂ ਪਹਿਲਾਂ ਜ਼ਕਰੀਆ ਖਾਨ ਦੇ ਨਾਲ ਭਾਈ ਸੁਬੇਗ ਸਿੰਘ ਨੌਕਰੀ ਕਰਦੇ ਸੀ, ਉਹ ਯਹੀਆ ਖਾਨ ਦੇ ਆਉਣ ਤੋਂ ਬਾਅਦ ਕਿਹਾ ਜਾਂਦਾ ਵੀ ਉਹ ਆਪਸ ਵਿੱਚ ਜਿਹੜੀ ਉਹਨਾਂ ਦੀ ਅੰਡਰਸਟੈਂਡਿੰਗ ਸੀ ਉਹ ਖਰਾਬ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਉੱਤੇ ਚਾਰਜ ਲਾਏ, ਕੁਛ ਨਾ ਕੋਈ ਦੂਸ਼ਣ ਲਾਏ, ਜਿਹਦੇ ਕਰਕੇ ਇਹਨਾਂ ਦੋਨਾਂ ਨੂੰ ਹੀ, ਭਾਈ ਸੁਬੇਗ ਸਿੰਘ ਤੇ ਇਹਨਾਂ ਦਾ ਬੇਟਾ ਸ਼ਹਬਾਜ਼ ਸਿੰਘ, ਇਹਨਾਂ ਨੂੰ ਕਿਹਾ ਗਿਆ, ਜਿੱਦਾਂ ਪੁਰਾਣੇ ਜ਼ਮਾਨੇ 'ਚ ਜਿਹੜੀਆਂ ਵੀ ਸਜ਼ਾ ਹੁੰਦੀਆਂ ਸੀ, ਉੱਥੇ ਕਿੰਗ ਦਾ ਜਿਹੜਾ ਹੈਗਾ ਆਪਣਾ ਧਰਮ, ਇਹਦੇ ਵਿੱਚ ਉਹਨਾਂ ਨੂੰ ਫਿਰ ਕਿਹਾ ਗਿਆ ਵੀ ਤੁਸੀਂ ਜਿਹੜਾ ਕੰਮ ਕੀਤਾ ਉਹ ਇਸਲਾਮ ਦੇ ਵਿਰੁੱਧ ਹੈ, ਇਫ ਯੂ ਕੈਨ ਕਨਵਰਟ, ਅਸੀਂ ਤੁਹਾਡੀ ਜਾਨ ਛੱਡ ਸਕਦੇ ਹਾਂ। ਤੇ ਇਸ ਤੋਂ ਬਾਅਦ ਕਿਹਾ ਜਾਂਦਾ ਵੀ ਇਹ ਦੋ ਸਿੰਘਾਂ ਨੇ ਆਪਣਾ ਧਰਮ ਨਹੀਂ ਹਾਰਿਆ। ਇਸ ਕਰਕੇ ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ, ਅਸੀਂ ਇਹ ਕਿਹਾ ਜਾਂਦਾ ਕਿ ਚਰਖੜੀਆਂ ਤੇ ਚੜੇ, ਧਰਮ ਨਹੀਂ ਹਾਰਿਆ। ਉਹ ਇਹਨਾਂ ਦੋ ਭਾਈ ਸੁਬੇਗ ਸਿੰਘ ਔਰ ਉਹਨਾਂ ਦੇ ਬੇਟੇ ਭਾਈ ਸ਼ਹਬਾਜ਼ ਸਿੰਘ ਦੇ ਲਈ ਇਹ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਵੀ ਉਹਨਾਂ ਨੇ ਅਕਾਲ ਕਹਿੰਦਿਆਂ ਕਿਹਾ ਜਾਂਦਾ ਵੀ ਜਿਹੜੀ ਆਪਣੀ ਸਰੀਰ ਸੀ, ਆਪਣੇ ਜਿਹੜੇ ਪ੍ਰਾਣ ਸੀ, ਉਹ ਤਿਆਗ ਦਿੱਤੇ ਤੇ ਆਪਣਾ ਜਿਹੜਾ ਸੀ ਉਹ ਧਰਮ ਨਹੀਂ ਹਾਰਿਆ। ਤੇ ਸਾਰੀ ਉਮਰ ਭਾਵੇਂ ਉਹਨਾਂ ਨੇ ਭਾਈ ਸੁਬੇਗ ਸਿੰਘ ਜੀ ਨੇ ਜ਼ਕਰੀਆ ਖਾਨ ਦੇ ਕੋਲ ਪਹਿਲਾਂ ਨੌਕਰੀ ਕੀਤੀ ਸੀਗੀ, ਪਰ ਤਾਂ ਵੀ ਐਂਡ ਤੇ ਜਦੋਂ ਫਿਰ ਉਹਨਾਂ ਨੂੰ ਲੱਗਾ ਵੀ ਨਹੀਂ, ਜਿਹੜੀ ਮੇਰੀ ਗੱਲ ਹੈਗੀ ਉਹ ਸੱਚ ਹੈਗੀ ਆ, ਉਹਨਾਂ ਨੇ ਆਪਣੇ ਸੱਚ ਜਿਹੜਾ ਸੀ ਉਹਦੇ ਉੱਤੇ, ਧਰਮ ਦੇ ਉੱਤੇ ਪਹਿਰਾ ਦਿੱਤਾ। ਸੋ ਇਹ
ਜ਼ਕਰੀਆ ਹੋਣਾ ਦਾ ਤੇ ਉਹਦੇ ਮੁੰਡੇ ਦਾ ਕੋਈ ਕਲੈਸ਼ ਕੀ ਆਇਆ ਫਿਰ ਆਪਸ ਵਿੱਚ? ਇਹ ਸਟੋਰੀ ਬਹੁਤੀ ਕਲੀਅਰ ਨਹੀਂ ਹੈਗੀ। ਜ਼ਕਰੀਆ ਤੋਂ ਬਾਅਦ ਜਿਹੜਾ ਯਹੀਆ ਖਾਨ ਸੀਗਾ, ਉਹਦੇ ਨਾਲ ਇਹਨਾਂ ਦੇ ਸੰਬੰਧ ਕਿਉਂ ਵਿਗੜ ਗਏ, ਉਹ ਮੈਂ ਲੱਭਣ ਦੀ ਕੋਸ਼ਿਸ਼ ਤਾਂ ਕਾਫੀ ਕੀਤੀ ਹੈ ਵੀ ਕਿਹੜਾ ਕੋਈ ਪਾਰਟਿਕੂਲਰ ਕਿਹੜੀ ਗੱਲ ਹੋਈ ਸੀਗੀ। ਇਹ ਕੁਡ ਨਾਟ ਫਾਈਂਡ। ਮਤਲਬ ਇਹੀ ਹੈਗਾ ਕਿ ਐਕਟ ਉਹਨਾਂ ਸੀਗਾ ਪ੍ਰੀ ਜੁਡੀਸ਼ੀਅਲ ਟੂ ਇਸਲਾਮ। ਉਹ ਚਾਹੁੰਦਾ ਵੀ ਇਹ ਇਸਲਾਮ ਦੇ ਖਿਲਾਫ ਜਿਹੜੇ ਸਿੱਖ ਹੋਰ ਹੈਗੇ ਆ ਉਹਨਾਂ ਦੇ ਨਾਲ ਮਦਦ ਕਰ ਰਹੇ ਆ, ਜਿਹੜੇ ਉਸ ਵੇਲੇ ਸਿੱਖ ਸੀਗੇ, ਅੰਦੋਲਨ ਕਰਨ ਵਾਲੇ, ਰਿਵੋਲਟ ਕਰਨ ਵਾਲੇ, ਵਿਦਰੋਹ ਕਰਨ ਵਾਲੇ। ਉਹ ਕਿਹਾ ਜਾਂਦਾ ਵੀ ਸੁਬੇਗ ਸਿੰਘ ਨੇ ਮੁੜ ਕੇ ਉਹਨਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ ਤੇ ਕੰਮ ਜਦੋਂ ਸਰਕਾਰ ਕੋਲ ਕਰਦੇ। ਸੋ ਇਹ ਉਹਨਾਂ ਦੇ ਉੱਤੇ ਜਿਹੜਾ ਇਲਜ਼ਾਮ ਲੱਗਾ ਸੀ, ਪਰ ਐਗਜ਼ੈਕਟਲੀ ਕਿਹੜੀ ਡੇਟ ਜਾਂ ਕਿਹੜਾ ਪਾਰਟਿਕੂਲਰ ਵਾਕਿਆ ਹੈਗਾ ਉਹ ਮੈਨੂੰ ਨਹੀਂ ਲੱਭ ਸਕਿਆ। ਬਟ ਇਟ ਵਾਸ ਸਪੈਸਿਫਿਕ ਐਗਜ਼ੈਕਟ ਪਤਾ ਨਹੀਂ ਲੱਗ ਸਕਿਆ ਵੀ ਕੀ ਵਜ੍ਹਾ ਕੀ। ਹਾਂਜੀ, ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਇਸ ਚੈਪਟਰ ਦੇ ਲਈ ਵੀ ਇਹ ਪਤਾ ਲੱਗੇ ਵੀ ਕਿਹੜਾ ਪੁਆਇੰਟ ਆ ਜਿਹਦੇ ਨਾਲ ਯਹੀਆ ਖਾਨ ਨੇ ਉਹਨਾਂ ਦੇ ਉੱਤੇ ਇਹ ਜਿਹੜਾ ਇਲਜ਼ਾਮ ਲਗਾਇਆ ਕਿ ਇਹ ਇਸਲਾਮ ਦੇ ਅਗੇਂਸਟ ਕੰਮ ਕਰ ਰਹੇ ਆ, ਜਿਹਦੇ ਕਰਕੇ ਇਹਨਾਂ ਨੂੰ ਜਿਹੜੀ ਇਹ ਸਜ਼ਾ ਦਿੱਤੀ ਗਈ ਹੈ ਉਹ ਐਗਜ਼ੈਕਟ ਮੈਂ ਆਈ ਵਾਸ ਅਨਏਬਲ ਟੂ ਫਾਈਂਡ। ਔਰ ਆਪਣੇ ਇਸ ਪ੍ਰੋਗਰਾਮ ਦੇ ਇਹ ਵੀ ਹੁੰਦਾ ਤਾਂ ਹੀ ਆਪਾਂ ਪਾਕਿਸਤਾਨ ਦੇ ਹਿਸਟੋਰੀਅਨਸ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰੀਦੀ ਹੈ, ਕਿਉਂਕਿ ਇਹ ਚੀਜ਼ਾਂ ਸਾਰੀਆਂ ਰਿਕਾਰਡ ਦੇ ਵਿੱਚ ਮਿਲ ਜਾਂਦੀਆਂ ਆ। ਮੁਗਲ ਰਿਕਾਰਡਸ ਤਾਂ ਨੋਨ ਆ ਕਾਫੀ, ਉਹ ਵਧੀਆ ਉਹਨਾਂ ਦੀ ਬੁੱਕ ਕੀਪਿੰਗ ਹੈਗੀ ਹੈ ਕਿ ਸਾਨੂੰ ਅੱਗੇ ਉਹ ਡਿਟੇਲ ਜਿਹੜੀ ਅੱਗੇ ਦੇ ਅੱਗੇ ਮਿਲੇ। ਇਦਾਂ ਜਿਹੜੀ ਰਿਸਰਚ ਹੈ ਅੱਗੇ ਵੱਧਦੀ ਹੈ ਔਰ ਆਪਾਂ ਜਿਹੜੇ ਇਹ ਪੰਨੇ ਆ ਇਤਿਹਾਸ ਦੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਲੈ ਸਕਦੇ ਹਾਂ। ਹੁਣ ਇਸ ਵੇਲੇ ਐਕਚੁਅਲੀ ਮੈਂ ਆਪਣੇ ਦਫ਼ਤਰ 'ਚ ਹਾਂ, ਮੇਰੇ ਕੋਲ ਕਿਤਾਬ ਨਹੀਂ ਹੈਗੀ, ਨਹੀਂ ਤਾਂ ਮੈਂ ਇਸ ਗੁਰਦੁਆਰਾ ਸਾਹਿਬ ਦੀਆਂ ਬਹੁਤ ਤਸਵੀਰਾਂ ਸੀਗੀਆਂ ਮੇਰੇ ਕੋਲ ਜਿਹੜੀਆਂ ਮੈਂ ਦਿਖਾਉਣਾ ਚਾਹੁੰਦਾ ਸੀ। ਇਸ ਵੇਲੇ ਆਫਿਸ ਦੇ ਵਿੱਚ ਮੇਰੇ ਕੋਲ ਬੁੱਕ ਨਹੀਂ ਹੈਗੀ, ਇਸ ਕਰਕੇ ਮੈਂ ਹੋਣਾ ਜੇ ਆਪਾਂ ਗੱਲਬਾਤ ਹੋਣੀ ਹੈ ਕਿ ਮੈਂ ਕਿਤਾਬ ਲੈ ਕੇ ਜੀ। ਹਾਂਜੀ, ਤੋ ਇਹ ਇੱਕ ਇੰਟਰਸਟਿੰਗ ਗੁਰਦੁਆਰਾ ਸਾਹਿਬ ਹੈਗਾ, ਕਿਉਂਕਿ ਇਸ ਜਿਹੜਾ ਪਿੰਡ ਹੈਗਾ, ਹੁਣ ਇਹਦੇ ਵਿੱਚ ਦੇਖੋ ਪੰਜਵੇਂ ਪਾਤਸ਼ਾਹੀ ਦੇ ਨਾਲ ਇਹ ਇੰਨਾ ਇਤਿਹਾਸਿਕ ਗੁਰਦੁਆਰਾ ਹੈ। ਇੱਥੇ ਦੇ ਪਿੰਡ ਦੇ ਲੋਕ ਇੰਡੀਆ, ਕਈ ਲੋਕੀ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਜੰਬਰ ਕਲਾਂ ਤੋਂ ਮੂਵ ਹੋਏ ਆ। ਸਾਡੇ ਦੋਸਤ ਇੱਕ ਹੈਗੇ ਨੇ ਹੰਜਰਾਈ ਸਾਹਿਬ ਹੈਗੇ ਆ, ਉਹ ਵੀ ਇਸ ਗੁਰਦੁਆਰਾ ਸਾਹਿਬ ਬਾਰੇ ਗੱਲ ਕਰਦੇ ਹੁੰਦੇ ਆ। ਤੇ ਮੁੜ ਕੇ ਇਹ ਆਪਣੇ ਸੁਬੇਗ ਸਿੰਘ ਜੀ ਔਰ ਸ਼ਾਹਬਾਜ਼ ਸਿੰਘ ਜੀ, ਇਹ ਸਿੱਖ ਇਤਿਹਾਸ ਹਰ ਗੁਰਦੁਆਰਾ ਸਾਹਿਬ 'ਚ ਇਹ ਤਸਵੀਰ ਜਿਹੜੀ ਆਪਾਂ ਚਰਖੜੀਆਂ ਤੇ ਚੜ੍ਹਨ ਵਾਲੀ, ਉਹ ਆਲਮੋਸਟ ਹਰ ਗੁਰਦੁਆਰਾ ਸਾਹਿਬ 'ਚ ਤਸਵੀਰ ਲੱਗੀ ਹੋਈ ਹੈ, ਦੇਖਦੇ ਆ। ਸੋ ਇਸ ਕਰਕੇ ਇੰਨੀ ਜ਼ਿਆਦਾ ਹਿਸਟੋਰੀਕਲ ਇੰਪੋਰਟੈਂਸ ਵਾਲੇ ਪਿੰਡ ਪਾਕਿਸਤਾਨ 'ਚ ਹੈਗੇ ਨੇ ਜਿਹੜੇ ਕਿ ਕਹਿ ਲਓ ਵੀ 47 ਤੋਂ ਬਾਅਦ ਪੂਰੀ ਤਰ੍ਹਾਂ ਅਣਗੌਲੇ ਗਏ। ਮਤਲਬ ਕੋਈ ਕਿਸੇ ਦਾ ਇਹਨਾਂ ਵੱਲ ਧਿਆਨ ਹੈ ਹੀ ਨਹੀਂ ਆ। ਇਸ ਕਰਕੇ ਆਪਣੇ ਜਿਹੜੇ ਟਾਕ ਸ਼ੋਜ਼ ਇਹਨਾਂ ਦਾ ਮਤਲਬ ਇਹੀ ਹੈ ਵੀ ਕੋਈ ਨਾ ਕੋਈ ਹੁਣ ਜਾਂ ਇੰਡੀਆ ਵੱਲੋਂ ਜਾਂ ਕੋਈ ਫੋਰਨ ਦਾ ਕੋਈ ਇਸ ਗੁਰਦੁਆਰਾ ਸਾਹਿਬ, ਇਸ ਪਿੰਡ ਦੇ ਲਈ ਕੁਛ ਨਾ ਕੁਛ ਪਿੰਡ ਦੇ ਨਾਲ ਕੰਟੈਕਟ ਕਰਕੇ, ਬਿਲਕੁਲ ਉਦਾਂ ਜਿੱਦਾਂ ਆਪਾਂ ਪੜਿਆਣਾ ਪਿੰਡ ਕੀਤਾ ਸੀ, ਜਿੱਦਾਂ ਆਪਾਂ ਹੰਡਿਆਰਾ ਪਿੰਡ ਕੀਤਾ ਸੀ, ਜਿੱਦਾਂ ਮੁੜ ਕੇ ਆਪਾਂ ਪਿੰਡ ਸੀਗਾ ਜਿਹੜਾ ਜਿੱਥੇ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈਗਾ, ਹਾਂਜੀ, ਭਾਈ ਕੇ ਮੱਟੂ ਵੀ ਸੀਗਾ ਜਿਹੜਾ ਆਪਣਾ ਨੌਸ਼ਹਿਰਾ ਫਿਰਕਾ। ਸੋ ਇਦਾਂ ਆਪਾਂ ਜੋੜਨ ਦੇ ਲਈ ਇਹ ਹੁਣ ਆਪਣਾ ਪਿੰਡ ਹੈਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੰਬਰ ਕਲਾਂ ਪਿੰਡ, ਜਿੱਥੇ ਪੰਜਵੇਂ ਪਾਤਸ਼ਾਹੀ ਦਾ ਗੁਰਦੁਆਰਾ ਥੰਮ ਸਾਹਿਬ, ਦੁੱਖ ਨਿਵਾਰਨ ਵੀ ਕਿਹਾ ਜਾਂਦਾ। ਇੱਥੇ ਖਾਸੀਅਤ ਇਹ ਹੈ ਕਿ ਨਿਹੰਗ ਸਿੱਖਾਂ ਦਾ ਇਹ ਗੜ੍ਹ ਹੁੰਦਾ ਸੀ, ਨਿਹੰਗ ਸਿੰਘਾਂ ਦਾ, ਇਸ ਕਰਕੇ ਉਹਨਾਂ ਦੇ ਲਈ ਵੀ ਇਹ ਇੰਪੋਰਟੈਂਟ ਗੁਰਦੁਆਰਾ ਸਾਹਿਬ ਹੈਗਾ। ਜੇ ਕੋਈ ਨਿਹੰਗ ਜਥੇਬੰਦੀ ਜਿਹੜੀ ਹੈਗੀ ਆ, ਜਿਹੜੀ ਅੱਗੇ ਆ ਕੇ ਇਸ ਗੁਰਦੁਆਰਾ ਸਾਹਿਬ ਦੇ ਲਈ ਕੁਝ ਕਰਨਾ ਚਾਹਵੇ, ਇਸ ਗੁਰਦੁਆਰਾ ਸਾਹਿਬ ਦੀ ਢਿੱਲੋਂ ਸਾਹਿਬ ਖਾਸੀਅਤ ਇਹ ਹੈ ਕਿ ਇਹਦੀ ਬਿਲਡਿੰਗ ਹਾਲੇ ਵੀ ਬਹੁਤ ਵਧੀਆ ਸੋਲਿਡ ਮਜ਼ਬੂਤ ਹੈ। ਮਤਲਬ ਕੀ ਹੁੰਦਾ ਕਿ ਪੂਰੇ ਪਿੰਡ ਨਾਲੋਂ ਉੱਚੀ ਆ, ਪੂਰੇ ਪਿੰਡ ਨਾਲੋਂ ਉੱਚੀ, ਔਰ ਬਹੁਤ ਵਧੀਆ ਇਹਦੀ ਕੰਸਟਰਕਸ਼ਨ ਬਹੁਤ ਵਧੀਆ ਹੈ। ਆਲੇ ਦੁਆਲੇ ਦਰਖਤ ਉੱਗ ਚੁੱਕੇ ਆ, ਬਾਹਰਲੀ ਚਾਰ ਦੀਵਾਰੀ ਜ਼ਰੂਰ ਡਿੱਗੀ ਹੋਈ ਹੈ, ਪਰ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਕਾਫੀ ਠੀਕ ਹਾਲਤ 'ਚ ਹੈ। ਔਰ ਜਿਹੜਾ ਗੁੰਬਦ ਹੈ ਬਹੁਤ ਵੱਡੇ ਆਕਾਰ ਦਾ, ਜਿਹੜਾ ਇਹਦਾ ਡੋਮ ਹੈ, ਗੁੰਬਦ ਹੈ, ਬਹੁਤ ਵੱਡੇ ਆਕਾਰ ਦਾ ਹੈ। ਸੋ ਇਹਦੀ ਵੀਡੀਓ ਡਾਕੂਮੈਂਟਰੀ ਹੈ, ਉਹਦੇ ਡਰੋਨ ਸ਼ਾਟ ਵੀ ਆ, ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪੇਸਟ ਕਰਾਂਗਾ, ਉਹ ਜ਼ਰੂਰ ਦੋਸਤ ਤੁਸੀਂ ਉਹ ਵੀਡੀਓ ਵੇਖ ਸਕਦੇ ਹੋ। ਸੋ ਅਸੀਂ ਚਾਹੁੰਦੇ ਹਾਂ ਵੀ ਆਪਾਂ ਹਿਸਟਰੀ ਨੂੰ ਜਦੋਂ ਪੜ੍ਹੀਏ, ਉਹ ਜਿਹੜੇ ਇੰਨੇ ਵੱਡੇ ਮੁਕਾਮ ਨੇ ਜਿਹੜੇ ਪਾਕਿਸਤਾਨ ਵਿੱਚ ਨੇ, ਉਹਨਾਂ ਨੂੰ ਹਾਈਲਾਈਟ ਕਰਕੇ ਆਪਾਂ ਸਾਹਮਣੇ ਸੰਗਤਾਂ ਦੇ ਵੀ ਲੈ ਕੇ ਆਈਏ, ਜਿਹੜੇ ਹੈਰੀਟੇਜ ਡਿਪਾਰਟਮੈਂਟ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਲਈ ਵੀ ਲੈ ਕੇ ਆਈਏ, ਤਾਂ ਕਿ ਆਪਣਾ ਜਿਹੜਾ ਕੰਮ ਆ ਉਹ ਕੁਝ ਗੁਰਦੁਆਰਾ ਸਾਹਿਬ ਤੱਕ ਹੀ ਸੀਮਤ ਨਾ ਰਹਿ ਜਾਵੇ, ਜਿਹੜੇ ਇਸ ਵੇਲੇ ਪਾਕਿਸਤਾਨ ਸਰਕਾਰ ਦੀ ਨਜ਼ਰ 'ਚ ਆ ਰਹੇ। ਅਸੀਂ ਇਹੋ ਜਿਹੀਆਂ ਜਗ੍ਹਾ ਵੀ ਜਿਹੜੀਆਂ ਉਹ ਪਾਕਿਸਤਾਨ ਸਰਕਾਰ ਦੀ ਨਜ਼ਰ 'ਚ ਲਿਆਉਣਾ ਚਾਹੁੰਦੇ ਹਾਂ, ਜਿਹੜਾ ਵਕਫ ਬੋਰਡ ਹੈਗਾ ਉਹਦੀ ਨਜ਼ਰ 'ਚ ਲਿਆਉਣਾ ਚਾਹੁੰਦੇ ਹਾਂ, ਕਿਉਂਕਿ ਇਹ ਬਿਲਡਿੰਗਸ ਕੁਝ ਹੈਗੀਆਂ ਜਿਹੜੀਆਂ ਠੀਕ ਹੈਗੀਆਂ ਨੇ, ਔਰ ਇਹ ਪਿੰਡ ਦਾ ਇਤਿਹਾਸ ਕਿੰਨੇ ਪਾਸੇ ਜੁੜ ਰਿਹਾ। ਹੁਣ ਆਪਾਂ ਦੇਖ ਲਓ, ਆਪਾਂ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਪੰਜਵੇਂ ਪਾਤਸ਼ਾਹੀ ਦੀ ਵਿਜ਼ਿਟ, ਮੁੜ ਕੇ ਨਿਹੰਗ ਸਿੰਘਾਂ ਦੀ ਆਪਾਂ ਗੱਲ ਦੱਸੀ ਹੈ। ਫਿਰ ਇੱਥੇ ਹੱਥ ਲਿਖਤ ਬੀੜਾਂ ਸੀਗੀਆਂ। ਹੁਣ ਮੈਨੂੰ ਪਤਾ ਨਹੀਂ ਕਿ 47 ਤੋਂ ਬਾਅਦ, ਕਿਉਂਕਿ ਮੇਰੀ ਰਿਸਰਚ ਜਨਰਲੀ 47 ਤੇ ਰੁਕ ਜਾਂਦੀ ਹੈ, ਉਹ ਦੋ ਹੱਥ ਲਿਖਤ ਬੀੜਾਂ ਸੀਗੀਆਂ ਜਿਹੜੀਆਂ ਭਾਈ ਬੰਨੋ ਬੀੜ ਦੀਆਂ ਕਾਪੀਜ਼ ਸੀਗੀਆਂ।
ਸੋ ਇਹ ਸਾਰਾ ਕੁਝ ਜਿਹੜਾ ਇਟ ਮੇਕਸ ਦਿਸ ਵਿਲੇਜ ਜੇ ਉਹ ਸ਼ਿਫਟ ਹੀ ਹੋ ਗਈਆਂ, ਟ੍ਰਾਂਸਫਰ ਹੋ ਗਈਆਂ ਹੋਣਗੀਆਂ ਉੱਧਰ ਵੀ ਇੰਡੀਆ ਵੀ, ਤਾਂ ਕਿਤੇ ਨਾ ਕਿਤੇ ਹੋਣਗੀਆਂ, ਉੱਥੋਂ ਦੇ ਲੋਕ ਜੁੜੇ ਹੋਣਗੇ। ਜੀ ਬਿਲਕੁਲ, ਤਾਂ ਹੀ ਮੈਂ ਕਹਿੰਦਾ ਜਦੋਂ ਇੱਥੋਂ ਆਪਾਂ ਨੂੰ ਪਤਾ ਲੱਗੇਗਾ ਕਿ ਜੰਬਰ ਕਲਾਂ ਤੋਂ ਲੋਕੀ ਕਿੱਥੇ ਗਏ, ਫਿਰ ਆਪਣੇ ਪ੍ਰੋਗਰਾਮ ਨੂੰ ਸੁਣ ਕੇ ਇਹ ਵੀ ਪਤਾ ਲੱਗ ਜਾਏਗਾ ਕਿ ਜਿਹੜੀਆਂ ਇੱਥੇ ਦੋ ਬੀੜ ਹੁੰਦੀਆਂ ਸੀਗੀਆਂ, ਇਤਿਹਾਸਿਕ ਸਰੂਪ ਜਿਹੜੇ ਸੀਗੇ, ਉਹ ਪਵਿੱਤਰ ਸਰੂਪ ਸੀਗੇ, ਉਹ ਇੰਡੀਆ ਕਿਹੜੀ ਜਗ੍ਹਾ ਪਹੁੰਚੇ। ਜਿਵੇਂ ਜਿਹੜੀ ਬੰਨੋ ਮਾਰਡ ਵਾਲੀ ਸਰੂਪ ਹੈਗਾ, ਉਹ ਆਪਾਂ ਨੂੰ ਪਤਾ ਹੁਣ ਇਸ ਵੇਲੇ ਕਾਨਪੁਰ ਹੈ, ਉੱਥੇ ਉਹ ਹਰੇਕ ਵਿਸਾਖੀ ਵਾਲੇ ਦਿਨ ਉਹਦੇ ਜਿਹੜੇ ਲੋਕਾਂ ਨੂੰ ਦਰਸ਼ਨ ਵੀ ਕਰਾਉਂਦੇ ਆ। ਸੋ ਇਦਾਂ ਹੀ ਜਿਹੜੇ ਇੱਥੇ ਸਰੂਪ ਸੀਗੇ ਉਹ ਕਿੱਥੇ ਗਏ ਨੇ, ਆਪਾਂ ਦੈਟਸ ਵਾਟ ਵੀ ਆਰ ਟ੍ਰਾਈਂਗ ਟੂ ਡੂ। ਇਸ ਕਰਕੇ ਆਪਾਂ ਨੂੰ ਜਿਹੜੀਆਂ ਲਾਇਬ੍ਰੇਰੀਜ਼, ਆਰਕੀਓਲੋਜੀਕਲ ਡਿਪਾਰਟਮੈਂਟ ਜਿਹੜੇ ਹੈਗੇ ਆ, ਔਰ ਜਿਹੜਾ ਮਿਊਜ਼ੀਅਮ ਹੈਗਾ ਲਾਹੌਰ ਦੇ, ਉਹਨਾਂ ਸਾਰਿਆਂ ਦੀ ਇਕੱਠਿਆਂ ਦੀ ਮਿਲ ਕੇ ਟੀਮ ਵਰਕ ਜ਼ਰੂਰਤ ਹੈ, ਤਾਂ ਕਿ ਇਹ ਬਿਲਡਿੰਗਸ, ਇਸ ਪਿੰਡ ਦੇ ਲੋਕੀ ਬਹੁਤ ਨਾਈਸ ਨੇ। ਜਿਵੇਂ ਤੁਸੀਂ ਦੱਸਿਆ, ਤੁਸੀਂ ਵੀ ਗਏ ਹੋ, ਇੱਥੇ ਲੋਕੀ ਬਹੁਤ ਚਾਹੁੰਦੇ ਆ ਵੀ ਇਹਨਾਂ ਦੇ ਪਿੰਡ ਵੀ ਜਿਹੜੇ ਹੈਗੇ ਆ ਸਿੱਖ ਟੂਰਿਜ਼ਮ ਦੇ ਨਕਸ਼ੇ ਤੇ ਆਉਣ। ਔਰ ਢਿੱਲੋਂ ਸਾਹਿਬ, ਜਦੋਂ ਤੁਸੀਂ ਦੱਸਿਆ ਇੱਥੇ ਪੁੰਡੀਆਂ ਲੜ ਗਈਆਂ ਸੀ, ਇੱਥੇ ਇਹ ਇੱਥੇ ਪਤਾ ਨਹੀਂ ਇੱਥੇ ਹੈ ਹੀ ਆ ਕੋਈ ਪੁੰਡੀਆਂ ਜਾਂ ਮਢਾਲੇ ਦੇ ਘਰ ਹੈਗੇ ਆ, ਹੋਰ ਵੀ ਸਾਡੇ ਕੁਝ ਦੋਸਤ ਗਏ ਆ, ਉਹਨਾਂ ਨੂੰ ਵੀ ਇੱਥੇ ਜ਼ਰੂਰ ਮਧੂ ਮੱਖੀਆਂ ਜਿਹੜੀਆਂ ਸੀਗੀਆਂ, ਸ਼ਹਿਦ ਦੀਆਂ ਮੱਖੀਆਂ ਜ਼ਰੂਰ ਲੜੀਆਂ। ਸੋ ਸਾਡੀ ਬੇਨਤੀ ਹੈ ਆਪਣੇ ਦੋਸਤ ਜਿਹੜੇ ਪਿੰਡ ਵਾਲੇ ਬਹੁਤ ਲੋਕ ਚੱਲ ਗਏ, ਅਸੀਂ ਉਹਨਾਂ ਦਾ ਇੱਕ ਇੰਟਰਵਿਊ ਵੀ ਕਰਕੇ ਆਇਆ ਸਾਧੂ, ਅੱਛੇ ਲੋਕ ਨੇ, ਕੋਆਪਰੇਟਿਵ ਨੇ, ਕਿਉਂਕਿ ਹੁਣ ਸ਼ਹਿਰ ਦੇ ਵਿੱਚ ਤਕਰੀਬਨ ਆ ਗਿਆ, ਮਹਿੰਗਾ ਏਰੀਆ ਵਾ, ਲੇਕਿਨ ਉਹ ਬਿਲਡਿੰਗ ਜਿਹੜੀ ਉਸੇ ਦੱਸ ਰਹੀ ਕਿਸੇ ਦੇ ਕਬਜ਼ਾ, ਕਿਸੇ ਇਹ ਵੀ ਵੈਸੇ ਕਰ ਸਕਦੇ ਹੋ। ਜੇ ਤੁਹਾਡੇ ਕੋਲ YouTube ਤੇ ਦੀ ਵੀਡੀਓ ਹੈਗੀ ਨਾ, ਤੁਸੀਂ ਇੱਥੇ ਸ਼ੇਅਰ ਸਕਰੀਨ ਦਾ ਬਟਨ ਦੱਬ ਕੇ ਨਾਲ ਤੁਹਾਡੀ ਉਹ ਜਿਹੜੀ YouTube ਦੀ ਵੀਡੀਓ ਇੱਥੇ ਚੱਲ ਸਕਦੀ ਹੈ ਸ਼ੇਅਰ ਸਕਰੀਨ, ਜੇ ਤੁਸੀਂ ਕੰਪਿਊਟਰ ਤੇ ਹੈਗੇ ਹੋ। ਨਹੀਂ, ਉਹਦਾ ਮੈਂ ਲਿੰਕ ਦਵਾਂ ਪੇਸਟ ਕਰ ਦਾਂਗਾ। ਹੁਣ ਟਾਈਮ ਸਾਡੇ ਕੋਲ ਸ਼ਾਰਟ ਹੈ, 22 ਮਿੰਟ ਹੋ ਚੁੱਕੇ, ਕੁਐਸਚਨਸ ਹੋਰ ਵੀ ਨੇ, ਤੇ ਮੈਂ ਉਹਦਾ ਲਿੰਕ ਦਵਾਂਗਾ ਡਿਸਕ੍ਰਿਪਸ਼ਨ 'ਚ। ਜੇ ਕਿਸੇ ਵੀਡੀਓ ਵੇਖਣੀ ਹੋਵੇ ਤਾਂ ਵੀਡੀਓ ਜ਼ਰੂਰ ਵੇਖ ਲਿਓ। ਸਾਰੇ ਦੋਸਤਾਂ ਨੂੰ ਇੱਕ ਵਾਰੀ ਫੇਰ, ਇੱਥੇ ਜਿੰਨੇ ਵੀ ਹੁਣ ਸਾਡੇ ਨਾਲ ਲਾਈਵ ਜੁੜੇ ਨੇ ਸਾਰੇ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਆਪੋ ਆਪਣੀ ਵਾਲ ਤੇ ਵੀਡੀਓ ਫੇਸਬੁੱਕ ਤੋਂ, YouTube ਤੋਂ, ਦੋਵਾਂ ਪਾਸਿਓਂ ਤੁਸੀਂ ਸ਼ੇਅਰ ਕਰ ਦਿਓ। ਉਸ ਤੋਂ ਹਟ ਕੇ ਜਿੰਨੇ ਵੀ ਦੋਸਤ ਪਾਕਿਸਤਾਨ ਨਾਲ ਜੁੜੇ ਨੇ, ਪਾਕਿਸਤਾਨ ਦੇ ਰਾਬਤੇ ਨੇ, ਕੰਟੈਕਟ ਨੇ, ਈਮੇਲ ਆਈਡੀ ਜਿਹੜੀ ਲੈਫਟ ਸਾਈਡ, ਰਾਈਟ ਸਾਈਡ ਤੇ ਤੁਸੀਂ ਵੇਖ ਸਕਦੇ ਹੋ, ਉੱਤੇ ਦਿੱਤੀ ਹੈ, ਆ ਖੱਬੇ ਪਾਸੇ, ਮੇਰੇ ਮੂਲ ਪਾਸੇ ਜਾਂਦੀ ਹੈ। ਇੱਥੇ ਤੁਸੀਂ ਈਮੇਲ ਆਈਡੀਜ਼ ਨੇ, ਇਹਨਾਂ ਤੇ ਕੰਟੈਕਟ ਕਰਕੇ ਆਪਣੇ ਦੋਸਤਾਂ ਨੂੰ, ਇੱਥੇ ਜੰਬਰ ਕਲਾਂ ਪਿੰਡ ਵਾਲਿਆਂ ਨੂੰ, ਉੱਥੋਂ ਦੇ ਸਕੂਲ ਨੂੰ, ਲਾਹੌਰ ਦੇ ਕਾਲਜ, ਯੂਨੀਵਰਸਿਟੀ ਨੂੰ, ਇਹਨਾਂ ਨੂੰ ਤੁਸੀਂ ਗਿਫਟ ਕਰ ਸਕਦੇ ਹੋ, ਡੋਨੇਟ ਕਰ ਸਕਦੇ ਹੋ। ਸੋ ਇੱਥੇ ਕੰਟੈਕਟ ਕਰਕੇ, ਈਦ ਵੀ ਆਉਣ ਵਾਲੀ ਹੈ, ਅੱਜ ਰਾਤੀ 27ਵੀਂ ਦੀ ਰਾਤ ਸੀ, ਬੜੇ ਬਬਰਕਤ ਦਿਨ ਹੈ ਜੀ ਮੁਸਲਮਾਨਾਂ ਲਈ, ਪੂਰੀ ਦੁਨੀਆ ਲਈ। ਸੋ ਦੁਆਵਾਂ ਵੀ ਕੀਤੀਆਂ ਕਿ ਰੱਬ ਸੋਹਣਾ ਕਰੋਨਾ ਤੋਂ ਬਹੁਤ ਜਲਦ, ਜਿਵੇਂ ਤੁਸੀਂ ਦਫ਼ਤਰਾਂ ਚਲੇ ਗਏ ਜੀ, ਸਾਡੇ ਲੋਕ ਦਫ਼ਤਰਾਂ ਜਾਣ। ਸੋ ਰਾਬਤੇ ਵਧਾਓ ਇੱਕ ਦੂਜੇ ਦੇ ਨਾਲ, ਥੋੜੇ ਥੋੜੇ, ਇੱਕ ਕੀ ਕਹਿੰਦੇ ਨੇ, ਕਤਰੇ ਕਤਰੇ ਨਾਲ ਦਰਿਆ ਬਣਦਾ, ਇੱਕ ਇੱਕ ਫੁੱਲ ਨਾਲ ਜੇ ਹਾਰ ਬਣਾਉਣ ਲੱਗੇ ਜਲਦੀ ਬਣਦਾ, ਜੇ ਇਕੱਠਾ ਹਾਰ ਲੈਣ ਲਈਏ ਤਾਂ ਮਹਿੰਗਾ ਬਣਦਾ। ਸੋ ਇੱਕ ਇੱਕ ਫੁੱਲ ਦਾ ਹਾਰ ਬਣਾਓ, ਘੱਟੋ ਘੱਟ ਇੱਕ ਦੋ ਦੋ ਕਿਤਾਬਾਂ ਜਿਹੜੀਆਂ ਆਪਣੇ ਦੋਸਤਾਂ ਨੂੰ ਪਾਕਿਸਤਾਨ ਦੇ ਵਿੱਚ ਜਿਹੜੇ ਰਹਿਣ ਵਾਲੇ ਆ ਉਹਨਾਂ ਤੱਕ ਪਹੁੰਚਾਓ, ਤਾਂ ਕਿ ਇੱਕ ਪਿਆਰ, ਮੁਹੱਬਤ, ਅਮਨ ਦਾ, ਜੇ ਆਪਾਂ ਇੰਟਰੈਕਸ਼ਨ ਦੀ ਗੱਲ ਕਰੀਏ ਦੋਵਾਂ ਪਾਸੇ, ਉਹ ਵੀ ਬਣ ਸਕੇ, ਰਾਬਤੇ ਵੱਧ ਸਕਣ। ਉਸ ਤੋਂ ਬਾਅਦ ਇਹ ਬਿਲਡਿੰਗ ਨੇ ਜਿਹੜੀ, ਕਿਤੇ ਨਾ ਕਿਤੇ ਸਾਡੇ ਛੋਟੇ ਜਿਹੇ ਕਦਮ ਨਾਲ ਇਹਨਾਂ ਬਿਲਡਿੰਗ ਨੂੰ ਬਚਾਉਣ ਦਾ ਗੁਹਾਰ ਹੋ ਜਾਏਗਾ। ਸ਼ਾਇਦ ਕੋਈ ਬੰਦਾ ਉੱਠ ਪਏ। ਉਹ ਪਿਛਲੇ ਦਿਨਾਂ ਜਿਵੇਂ ਭੁੱਲਰ ਪਿੰਡ ਵਾਲਿਆਂ ਨੇ ਕੁਛ ਡੋਨੇਸ਼ਨ ਕੀਤੀ ਸੀ, ਇੱਥੋਂ ਦੇ ਲੋਕਲ ਜਦੋਂ ਉੱਠਣਗੇ ਆਖਣਗੇ ਵੀ ਸਾਡੇ ਪਿੰਡ ਦੀ ਇੰਨੀ ਇਤਿਹਾਸਿਕ ਬਿਲਡਿੰਗ ਆ, ਹਿਸਟੋਰਿਕ ਬਿਲਡਿੰਗ ਆ, ਕਿਉਂ ਉਹਨਾਂ ਨੂੰ ਬਚਾਇਆ ਜਾਵੇ। ਜਦੋਂ ਪਿੰਡ ਵਾਲੇ ਉੱਠਣਗੇ ਫਿਰ ਕੰਮ ਬਹੁਤ ਆਸਾਨ ਹੋਏਗਾ, ਬਹੁਤ ਸੌਖਾ ਹੋਏਗਾ ਸਾਰਿਆਂ ਵਾਸਤੇ। ਜੀ ਡਾਕਟਰ ਸਾਹਿਬ। ਜੀ ਮੈਂ ਇੱਥੇ ਇਹੀ ਕਹਿਣਾ ਚਾਹੁੰਦਾ, ਮੈਨੂੰ ਵੀ ਕੱਲ ਇੱਕ ਦੋਸਤ ਨੇ ਕਿਹਾ ਵੀ ਜੇ ਕਿਸੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਲਈ ਪੈਸੇ ਚਾਹੀਦੇ ਤਦ ਤਾਂ ਅਸੀਂ ਬਹੁਤ ਜ਼ਿਆਦਾ ਹਜ਼ਾਰਾਂ ਡਾਲਰਾਂ ਦੇ ਸਕਦੇ ਹਾਂ। ਮੈਂ ਹੁਣ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਸਾਰੇ ਸੁਣਨ ਵਾਲਿਆਂ ਨੂੰ, ਬਜਾਏ ਕਿ ਆਪਾਂ ਹਜ਼ਾਰਾਂ ਡਾਲਰ ਲਾ ਕੇ, ਲੱਖਾਂ ਡਾਲਰ ਲਾ ਕੇ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਇਮਾਰਤ ਬਣਾ ਲਈਏ, ਪਹਿਲਾਂ ਆਪਾਂ ਉੱਥੇ ਦੇ ਲੋਕਲ ਲੋਕਾਂ ਨੂੰ ਆਪਣੀ ਹਿਸਟਰੀ ਬਾਰੇ ਅਵੇਅਰ ਕਰੀਏ ਪੋਜ਼ਿਟਿਵਲੀ। ਇਸ ਕਰਕੇ ਇਹ ਕਿਤਾਬ ਇਸ ਤਰ੍ਹਾਂ ਲਿਖੀ ਗਈ ਹੈ। ਸੋ ਸਾਡੀ ਹੈਲਪ ਕਰੋ ਕਿ ਤੁਸੀਂ ਪੈਸੇ ਪਹਿਲਾਂ ਜਿਹੜੇ ਹੈਗੇ ਆ ਉਹ ਆਪਣੀ 10 ਦੀ ਕਿਰਤ ਦੇ ਵਿੱਚੋਂ, ਇੰਨੇ ਜ਼ਿਆਦਾ ਲੱਗਣ ਦੀ ਲੋੜ ਨਹੀਂ ਹੈਗੀ, 10 15 ਕਿਤਾਬਾਂ ਲੈ ਕੇ ਆਪਾਂ, ਜਿੱਦਾਂ ਜੰਬਰ ਕਲਾਂ ਪਿੰਡ ਹੈਗਾ, ਆਪਾਂ ਜੰਬਰ ਕਲਾਂ ਪਿੰਡ ਦੇ ਵਿੱਚ ਰੱਖ ਲਈਏ ਕਿ ਆਪਾਂ 100 ਕਿਤਾਬਾਂ, ਹਰੇਕ ਪਿੰਡ ਦੇ ਜਿਹੜੇ ਨੌਜਵਾਨ ਪੜ੍ਹਨ ਲਿਖਣ ਵਾਲੇ ਹੈਗੇ ਉਹਨਾਂ 'ਚ 100 ਕਿਤਾਬਾਂ ਵੰਡਣੀਆਂ। ਇਦਾਂ ਹੀ ਆਪਾਂ ਹਰੇਕ ਗੁਰਦੁਆਰੇ ਦੇ ਆਲੇ ਦੁਆਲੇ 100 ਕਿਤਾਬਾਂ ਵੰਡ ਦਈਏ, ਉਹਨਾਂ ਨੂੰ ਦੱਸੀਏ ਕਿ ਤੁਹਾਡਾ ਆਹ ਪਿੰਡ ਦਾ ਚੈਪਟਰ ਐਡਾ ਵੱਡਾ ਸਿੱਖ ਹੈਰੀਟੇਜ ਬੁੱਕ ਦੇ ਵਿੱਚ ਹੈਗਾ, ਮਤਲਬ ਕਿੰਨੀ ਵੱਡੀ ਹਿਸਟਰੀ ਹੈ। ਉਸ ਤੋਂ ਬਾਅਦ ਫਿਰ ਪਿੰਡ ਦਾ ਕੋਈ ਨਾ ਕੋਈ ਮੋਹਤਬਰ ਆਪੇ ਅੱਗੇ ਆਉਂਦਾ ਵੀ ਹਾਂਜੀ ਮੈਂ ਇਹਦੀ ਸਫਾਈ ਕਰਾਉਣਾ। ਜਦੋਂ ਕੋਈ ਪਿੰਡ ਵਾਲਾ ਅੱਗੇ ਵਧੇਗਾ ਫਿਰ ਆਪਣਾ ਥੋੜਾ ਜਿਹਾ ਅੱਗੇ ਨਾਲ ਜਾਣਾ ਠੀਕ ਲੱਗਦਾ ਹੈ। ਜੇ ਪਿੰਡ ਵਾਲੇ ਨੂੰ ਪਤਾ ਹੀ ਨਹੀਂ ਹੈਗੀ ਹਿਸਟਰੀ, ਆਪਾਂ ਉੱਥੇ ਪੈਸੇ ਲਾਈ ਜਾਈਏ, ਸਾਲ 'ਚ ਇੱਕ ਦੋ ਵਾਰੀ ਸੰਗਤਾਂ ਨੇ ਜਾਣਾ, ਮੁੜ ਕੇ ਫਿਰ ਉਹ ਗੁਰਦੁਆਰਾ ਸਾਹਿਬ ਦੀ ਕੋਈ ਟੇਕ ਕੇਅਰ ਨਹੀਂ ਕਰਦਾ। ਸੋ ਪਹਿਲਾਂ ਇਹ ਜਗ੍ਹਾ ਜਿਹੜੀਆਂ 72 73 ਸਾਲ ਤੋਂ ਖਾਲੀ ਪਈਆਂ, ਇਹਨਾਂ ਦੇ ਬਾਰੇ ਸਿਰਫ ਲੋਕਾਂ ਨੂੰ ਇੰਨਾ ਹੀ ਪਤਾ ਵੀ ਇਹ ਸਿੱਖਾਂ ਦੀ ਜਗ੍ਹਾ ਹੈਗੀ, ਪਰ ਇਹਦੇ ਨਾਲ ਕਿੰਨੀ ਹਿਸਟਰੀ ਜਿੱਦਾਂ ਆਪਾਂ ਦੱਸੀ ਹੈ, ਉੱਥੇ ਆਪਾਂ ਵਧੀਆ ਉਰਦੂ 'ਚ ਬੋਰਡ ਲਿਖ ਕੇ ਲਾਈਏ, ਕੋਈ ਉੱਥੇ ਦੇ ਸਕੂਲ ਨੂੰ
ਪੁੱਛੀਏ ਕਿ ਤੁਹਾਨੂੰ ਕੋਈ ਸਕੂਲ ਦੇ ਵਿੱਚ ਕੋਈ ਬੈਂਚ ਚਾਹੀਦੇ ਆ, ਕੁਝ ਕੰਪਿਊਟਰ ਚਾਹੀਦਾ, ਕੋਈ ਪਿੰਡ ਦੇ ਵਿੱਚ ਕੋਈ ਸਿਲਾਈ ਸਕੂਲ ਚਾਹੀਦਾ, ਕੋਈ ਜਿਮ ਚਾਹੀਦਾ, ਕੋਈ ਪਾਰਕ ਚਾਹੀਦਾ। ਪਹਿਲਾਂ ਪਿੰਡ ਦੇ ਲੋਕਾਂ ਦੇ ਨਾਲ ਕੁਝ ਥੋੜਾ ਜਿਹਾ ਪਿਆਰ ਮੁਹੱਬਤ ਦੀ ਲੈਂਗੁਏਜ ਤਾਂ ਵਧਾਈਏ। ਜਦੋਂ ਡਾਇਲੌਗ ਓਪਨ ਹੋ ਜਾਂਦਾ, ਉਹਨੂੰ 6 ਮਹੀਨੇ ਸਾਲ ਚੱਲਣ ਦੋ, ਫਿਰ ਕੋਈ ਨਾ ਕੋਈ ਪਿੰਡ ਦੇ ਵਿੱਚੋਂ ਆਪਣੇ ਆਪੇ ਕੋਈ ਨਗਰ ਕੌਂਸਲਰ, ਕੋਈ ਸਕੂਲ ਟੀਚਰ, ਕੋਈ ਹੈਡਮਾਸਟਰ, ਉਹ ਅੱਗੇ ਆਏਗਾ ਕਿ ਚਲੋ ਮੈਂ ਸਫਾਈ ਕਰਾਉਣਾ, ਮੈਂ ਆਹ ਕਰਾਉਣਾ, ਯਾਰ ਸਾਡੇ ਪਿੰਡ 'ਚ ਤਾਂ ਇੰਨੀ ਵੱਡੀ ਇਹ ਸਿੱਖਾਂ ਦੀ ਯਾਦਗਾਰ ਹੈਗੀ ਹੈ। ਕੱਲ ਨੂੰ ਸਿੱਖ ਆਉਣਗੇ, ਟੂਰਿਸਟ ਆਉਣਗੇ, ਤੇ ਉਹ ਆ ਕੇ ਕਿੱਦਾਂ ਕੀ ਦੇਖਣਗੇ ਅਸੀਂ ਕਿਹੜੀ ਜਿਹੜੀ ਜਗ੍ਹਾ ਹੈਗੀ ਹੈ। ਸੋ ਇਸ ਕਰਕੇ ਇਹ ਜਿਹੜਾ ਸਾਡੀ ਅਪਰੋਚ ਹੈਗੀ ਆ, ਇਟ ਇਜ਼ ਟੂ ਕ੍ਰੀਏਟ ਅਵੇਅਰਨੈਸ ਨਾਟ ਓਨਲੀ ਇਨ ਦੈਟ ਵਿਲੇਜ। ਜਿਹੜੀ ਉੱਥੇ ਦੇ ਨੇੜੇ ਦੀ ਯੂਨੀਵਰਸਿਟੀ ਹੋਏਗੀ, ਕਾਲਜ ਹੋਏਗੀ, ਆਰਟ ਡਿਪਾਰਟਮੈਂਟ ਹੋਏਗਾ, ਉੱਥੇ ਜਾ ਕੇ ਵੀ ਅਸੀਂ ਕਿਤਾਬ ਦੇਵਾਂਗੇ। ਇਸ ਕਰਕੇ ਤੁਹਾਡੇ ਸਹਿਯੋਗ ਦੀ ਲੋੜ ਹੈ ਕਿ ਜਿੰਨਾ ਵੱਧ ਤੋਂ ਵੱਧ ਤੁਸੀਂ ਇਸ ਬੁੱਕ ਨੂੰ, ਆਹ ਜਿਹੜਾ ਸਿਸਟਮ ਸ਼ੁਰੂ ਕੀਤਾ ਢਿੱਲੋਂ ਸਾਹਿਬ ਨੇ, ਇਹਨਾਂ ਨੂੰ ਈਮੇਲ ਕਰੋ, ਔਰ ਜਿੰਨੀਆਂ ਬੁੱਕਸ ਦਾ ਤੁਸੀਂ ਆਰਡਰ ਦੇ ਸਕਦੇ ਹੋ ਵੱਧ ਤੋਂ ਵੱਧ, ਉਹ ਤੁਸੀਂ ਇਹ ਨਾ ਸਮਝੋ ਕਿ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਫੰਡ ਦੇ ਉਹਦੇ ਵਿੱਚ ਨਹੀਂ ਜਾ ਰਿਹਾ। ਐਕਚੁਅਲੀ ਇਹ ਇਨਡਾਇਰੈਕਟਲੀ ਆਪਾਂ ਇਹਨਾਂ ਬਿਲਡਿੰਗਸ ਦੇ ਲਈ ਹੀ, ਜਿਹੜੇ ਸਿੱਖ ਹੈਰੀਟੇਜ ਪਾਕਿਸਤਾਨ 'ਚ ਰਹਿ ਚੁੱਕੀ ਆ, ਉਹਦੀ ਅਵੇਅਰਨੈਸ ਦੇ ਲਈ ਹੀ ਇੱਕ ਕੈਂਪੇਨ ਚਲਾਈ ਹੈ, ਜਿਹਦੇ ਲਈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਨਹੀਂ ਤਾਂ ਇਹ ਸਾਰਾ ਕੰਮ ਜਿੰਨਾ ਮੈਂ ਕੀਤਾ ਹੋਇਆ, ਢਿੱਲੋਂ ਸਾਹਿਬ ਨੇ, ਸਾਡੀ ਸਾਰੀ ਟੀਮ, ਅਸੀਂ 40 ਜਣੇ ਦੇ ਕਰੀਬ ਹੈਗੇ ਆ, ਇਹ ਸਾਰੇ ਦਾ ਸਾਰਾ ਕੰਮ ਸਾਡੇ ਕੰਪਿਊਟਰਾਂ 'ਚ ਹੀ ਰਹਿ ਜਾਣਾ, ਜਾਂ ਫਿਰ ਲਾਇਬ੍ਰੇਰੀ 'ਚ ਰੱਖਿਆ ਜਾਊਗਾ। ਲੋਕਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਇੰਟਰਸਟ ਦਿਵਾਉਣਾ ਕਿਸੇ ਚੀਜ਼ ਜਿਹੜੀ ਉਹਦੇ ਬਾਰੇ ਪਹਿਲਾਂ ਉਹ ਜਾਣਦੇ ਹੀ ਨਾ ਹੋਣ, ਬਹੁਤ ਮੁਸ਼ਕਲ ਕੰਮ ਹੈ। ਔਰ ਹਿਸਟਰੀ ਤੁਹਾਨੂੰ ਪਤਾ ਹੀ ਹੈ ਕਿੰਨੀ ਉਲਟੀ ਲਿਖੀ ਜਾਂਦੀ ਹੈ। ਸਿੱਖ ਇਤਿਹਾਸ 'ਚ ਉਸ ਗੱਲ ਨੂੰ ਹੋਰ ਤਰ੍ਹਾਂ ਲਿਖਿਆ ਹੁੰਦਾ ਹੈ, ਮੁਸਲਮਾਨ ਇਤਿਹਾਸ 'ਚ ਹੋਰ ਤਰ੍ਹਾਂ ਲਿਖਿਆ ਹੁੰਦਾ ਹੈ। ਉਹਨੂੰ ਥੋੜਾ ਨਿਊਟਰਲ ਜਿਹਾ ਕਰਕੇ ਲਿਖਣਾ ਬਹੁਤ ਮੁਸ਼ਕਲ ਕੰਮ ਹੈ, ਜਿਹੜਾ ਕਿ ਰੱਬ ਦੀ ਮਿਹਰ ਦੇ ਨਾਲ ਹੁਣ ਤੱਕ ਆਪਣਾ ਠੀਕ ਚੱਲ ਰਿਹਾ ਹੈ। ਔਰ ਤੁਹਾਡੇ ਸਹਿਯੋਗ ਦੀ ਬਹੁਤ ਬਹੁਤ ਲੋੜ ਹੈ ਜੀ ਢਿੱਲੋਂ ਸਾਹਿਬ। ਸੋ ਉਮੀਦ ਕਰਦੇ ਹਾਂ ਦੋਸਤ ਸਾਡੀ ਇਹ ਵੀਡੀਓ ਤੇ ਸਾਡੇ ਇਸ ਮੈਸੇਜ ਤੇ ਜ਼ਰੂਰ ਅਮਲ ਕਰਨਗੇ। ਇਹ ਬਿਲਕੁਲ ਇਹ ਨਹੀਂ ਹੈ ਕਿ ਇਹ ਸਾਨੂੰ ਅਸੀਂ ਫੰਡਸ ਜਨਰੇਟ ਕਰਨ ਵਾਸਤੇ ਬੈਠੇ ਹਾਂ, ਨੋ ਨੈਵਰ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਤੁਸੀਂ ਆਪਣੀ ਹਿਸਟਰੀ, ਤੁਹਾਡਾ ਆਪਣਾ ਇਤਿਹਾਸ, ਸਾਡਾ ਇਤਿਹਾਸ, ਪਾਕਿਸਤਾਨੀਆਂ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ, ਉਹਨਾਂ ਦੀ ਹਿਸਟੋਰਿਕ ਜਗ੍ਹਾ ਨੇ, ਬੜੀਆਂ ਮੁਬਾਰਕ ਜਗ੍ਹਾ ਨੇ। ਜੇ ਉਹ, ਮੇਰਾ ਖਿਆਲ ਹੈ ਕਿ ਜਦੋਂ ਪਿੰਡਾਂ ਵਾਲਿਆਂ ਨੂੰ ਇੰਨਾ ਪਤਾ ਹੋਏਗਾ ਨਾ ਕਿ ਇਹ ਹਾਸਲ ਹੈ ਕੀ ਆ, ਇਹ ਦੀ ਬਿਲਡਿੰਗ ਪਿੱਛੇ ਹਿਸਟਰੀ ਕੀ ਆ, ਤੇ ਆਪਣੇ ਆਪ ਹੀ ਉਹਨਾਂ ਲੋਕਾਂ ਦਾ ਇੰਟਰਸਟ ਲੈਵਲ ਵੀ ਬਿਲਟ ਅਪ ਹੋਏਗਾ। ਲੋਕ ਪੜ੍ਹੇ ਲਿਖੇ ਨੇ, ਅਵੇਅਰ ਨੇ। ਹੁਣ ਸ਼ਹਿਰਾਂ ਦੇ ਵਿੱਚ, ਲਾਹੌਰ ਦੇ ਕੋਲ ਬਿਲਕੁਲ, ਜੇ ਆਪਾਂ ਗੱਲ ਕਰ ਲਈਏ, ਸ਼ਹਿਰ ਦਾ ਹਿੱਸਾ ਹੀ ਬਣਿਆ ਹੁਣ ਪਿੰਡ। ਸੋ ਮੈਨੂੰ ਨਹੀਂ ਲੱਗਦਾ ਵੀ ਉੱਥੇ ਕਾਲਜ ਵੀ ਆ, ਆਪਣਾ ਸਕੂਲ ਵੀ ਨੇ, ਹਾਈ ਸਕੂਲ ਵੀ ਨੇ। ਸੋ ਉਹਨਾਂ ਤੱਕ ਮੈਸੇਜ ਪਹੁੰਚਾਉਣ ਦੀ ਲੋੜ ਹੈ। ਸੋ ਡਾਕਟਰ ਸਾਹਿਬ, ਉਮੀਦ ਕਰਦੇ ਹਾਂ ਦੋਸਤ ਜ਼ਰੂਰ ਸਾਡਾ ਸਾਥ ਵੀ ਦੇਣਗੇ ਤੇ ਵੀਡੀਓ ਨੂੰ ਵੀ ਸ਼ੇਅਰ ਕਰਨਗੇ। ਅੱਗੇ ਵਧਦੇ ਹਾਂ ਡਾਕਟਰ ਸਾਹਿਬ। ਜੀ ਜੀ। ਅੱਛਾ ਡਾਕਟਰ ਸਾਹਿਬ, ਇਹਨਾਂ ਦੇ ਭਾਈ ਸੁਬੇਗ ਸਿੰਘ ਦੇ, ਇਹਨਾਂ ਦੇ ਟੱਬਰ ਦੇ ਵਿੱਚੋਂ 47 ਤੱਕ ਉਹਨਾਂ ਦੇ ਬੱਚਿਆਂ 'ਚ, ਉਹਨਾਂ ਦੇ ਖਾਨਦਾਨ 'ਚ ਕੋਈ ਇੱਥੇ ਰਿਹਾ? ਹਾਂਜੀ, ਇਹ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਨੂੰ ਕੁਛ ਇਹਨਾਂ ਦੀ ਪਰਿਵਾਰ ਦੀ ਹੋਰ ਡਿਟੇਲ ਮਿਲ ਸਕੇ, ਕਿਉਂਕਿ ਇੰਨੇ ਇਹ ਇੰਪੋਰਟੈਂਟ ਕਰੈਕਟਰ ਨੇ ਸਿੱਖ ਹਿਸਟਰੀ ਵਿੱਚ, ਭਾਈ ਸੁਬੇਗ ਸਿੰਘ ਔਰ ਉਹਨਾਂ ਦੇ ਬੇਟੇ ਸ਼ਾਹਬਾਜ਼ ਸਿੰਘ। 1920 ਚ ਆਪਾਂ ਨੂੰ ਇੱਕ ਐਂਟਰੀ ਜਿਹੜੀ ਹੈਗੀ ਆ ਉਹ ਮਿਲ ਜਾਂਦੀ ਹੈ ਹੀਰਾ ਸਿੰਘ ਨੰਬਰਦਾਰ ਦੀ, ਜਿਹੜੇ ਕਿ ਇਹਨਾਂ ਦੇ ਭਾਈ ਸੁਬੇਗ ਸਿੰਘ ਜੀ ਦੇ ਡਿਸੈਂਡੈਂਟ ਸੀਗੇ, ਤੇ ਪਿੰਡ ਦੀ ਜਿਹੜੀ ਹੈਗੀ ਆ ਭਈ ਚੌਥੀ ਪੱਤੀ ਉਹਦੇ ਜਿਹੜੇ ਸੀ ਉਹ ਮਾਲਕ ਸੀਗੇ। ਇਹ ਸਿਰਫ ਇੱਕ ਮੈਨੂੰ ਐਂਟਰੀ ਮਿਲੀ ਹੈ, ਹੀਰਾ ਸਿੰਘ ਨੰਬਰਦਾਰ, who was direct descendant of ਭਾਈ ਸੁਬੇਗ ਸਿੰਘ। ਤੇ ਹੁਣ ਸਾਡੀ ਤੁਹਾਡੇ ਪ੍ਰੋਗਰਾਮ ਦੇ ਥਰੂ ਇਹੀ ਫੇਰ ਰਿਕੁਐਸਟ ਹੈ ਕਿ ਹੀਰਾ ਸਿੰਘ ਨੰਬਰਦਾਰ, ਜਿਨ੍ਹਾਂ ਦੇ ਬਾਰੇ 1920 ਦੀ ਆਪਾਂ ਨੂੰ ਇਹ ਲਾਈਨ ਲੱਭੀ ਹੈ, ਜਿਹੜੇ ਜੰਬਰ ਕਲਾਂ ਪਿੰਡ 'ਚ ਸੀਗੇ, ਜਿਹੜੇ ਕਿ ਭਾਈ ਸੁਬੇਗ ਸਿੰਘ ਦੇ ਡਿਸੈਂਡੈਂਟ ਸੀਗੇ, ਮਤਲਬ ਉਹਨਾਂ ਦੀ ਲੀਨੇਜ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੀਗੇ। ਉਹਨਾਂ ਦੇ ਅੱਗੇ ਬੱਚੇ, ਜੇ ਕਿਤੇ ਕੋਈ ਸਾਡਾ ਪ੍ਰੋਗਰਾਮ ਸੁਣਦੇ ਹੋਣ ਜਾਂ ਕਿਸੇ ਨੂੰ ਪਤਾ ਹੋਵੇ, ਤਾਂ ਕਿ ਸਾਨੂੰ ਜਿਹੜੀ ਹੋਰ ਇਨਫੋਰਮੇਸ਼ਨ ਇਸ ਪਿੰਡ ਬਾਰੇ ਮਿਲ ਸਕੇ, ਖਾਸ ਕਰਕੇ ਭਾਈ ਸੁਬੇਗ ਸਿੰਘ ਔਰ ਉਹਨਾਂ ਦੇ ਬੇਟੇ ਸ਼ਾਹਬਾਜ਼ ਸਿੰਘ ਜੀ ਦੇ ਬਾਰੇ, ਇਸ ਪਿੰਡ ਦੇ ਨਾਲ ਕੋਈ ਯਾਦਗਾਰ ਜੇ ਜੁੜੀ ਹੋਵੇ ਪਰਿਵਾਰ ਦੀ, ਸਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਤਾਂ ਜ਼ਰੂਰ ਸਾਡਾ ਕੰਟੈਕਟ ਕਰ ਲੈਣ ਜੀ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਗੱਲ ਵੀ ਆ ਜਾਂਦੀ ਹੈ। ਫਿਰ ਇਹ ਦੇਖੋ, ਜੇ ਆਪਾਂ ਸੋਸ਼ਲ ਮੀਡੀਆ ਨੂੰ ਗਲੋਬਲ ਵਿਲੇਜ ਆ, ਔਖਾ ਕੰਮ ਨਹੀਂ ਹੈਗਾ। ਜੇ ਆਪਾਂ ਵੀਡੀਓ ਨੂੰ ਸ਼ੇਅਰ ਕਰਨਾ ਨੇ, ਸਪਰੈਡ ਕਰਨ ਦਾ ਮਕਸਦ ਇਹ ਵੀ ਜ਼ਿਆਦਾ ਲੋਕਾਂ ਤੱਕ ਪਹੁੰਚੇ, ਮੈਸੇਜ ਜ਼ਿਆਦਾ ਲੋਕਾਂ ਤੱਕ ਪਹੁੰਚੇ। ਸੋ ਇਹ ਔਖਾ ਕੰਮ ਨਹੀਂ ਹੈਗਾ। ਅਸੀਂ ਜਿਹੜੀ ਪਾਰਟੀਸ਼ਨ ਤੇ ਵੀਡੀਓਜ਼ ਪਾਈ ਦੀਆਂ ਨੇ, ਅਸੀਂ ਸਪੈਸੀਫਿਕ ਜਿਹੜੇ ਪਿੰਡ ਦਾ ਕਰਕੇ ਵੀਡੀਓ ਬਣਾਈ ਦੀ, ਕਿ ਉੱਥੇ ਵੀਡੀਓ ਪਹੁੰਚਣੀ ਚਾਹੀਦੀ ਆ। 1 ਘੰਟੇ ਬਾਅਦ ਉਸ ਪਿੰਡ ਦੇ ਵਿੱਚ ਮੈਸੇਜ ਕਾਲ ਜਾਂ ਕੋਈ ਮੈਸੇਜ WhatsApp ਕਾਲ ਆ ਜਾਂਦੀ ਹੈ ਕਿ ਮੈਂ ਉਸ ਪਿੰਡ ਤੋਂ। ਸੋ ਔਖਾ ਕੰਮ ਨਹੀਂ ਹੈਗਾ, ਮੈਂ ਸਾਨੂੰ ਨੂੰ ਲੱਭਣਾ ਜੀ। ਤਾਂ ਹੀ ਕਰਕੇ ਨਾ ਅਸੀਂ ਜਿੱਦਾਂ ਪਿੰਡ ਦੀਆਂ ਕਹਿ ਲਓ ਵੀ ਗਲੀਆਂ ਛਾਣ ਮਾਰੀਆਂ, ਤੁਸੀਂ ਵੀ ਗਏ ਸੀਗੇ, ਹੋਰ ਕੁਝ ਦੋਸਤ ਵੀ ਗਏ ਨੇ, ਸਾਡੇ ਦੋਸਤ ਖਾਇਮ ਚੌਹਾਨ ਜੀ ਨੇ, ਅਸਗਰ ਚੌਹਾਨ ਸਾਹਿਬ ਹਾਈਵੇ ਪੈਟਰੋਲ ਉਹ ਪਾਕਿਸਤਾਨ 'ਚ ਆਫਿਸਰ ਵੀ ਨੇ।
ਉਹਨਾਂ ਨੇ ਵੀ ਕੋਸ਼ਿਸ਼ ਕੀਤੀ। ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਭਾਈ ਸੁਬੇਗ ਸਿੰਘ ਜੀ ਇਹਨਾਂ ਦਾ ਕੋਈ ਘਰ ਦਾ ਪਤਾ ਲੱਗੇ ਕਿ ਪਿੰਡ 'ਚ ਘਰ ਕਿੱਥੇ ਸੀਗਾ, ਪਰ ਅਸੀਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਦਾ ਘਰ ਵੀ ਨਹੀਂ ਲੱਭ ਸਕੇ ਔਰ ਮਤਲਬ ਜਿਹੜਾ ਸੀ ਉਹ ਪਤਾ ਨਹੀਂ ਲੱਗ ਸਕਿਆ। ਇਸ ਕਰਕੇ ਸਾਨੂੰ ਪੰਜਾਬੀ ਲਹਿਰ ਦੇ ਸਾਰੇ ਸਰੋਤੇ ਬਹੁਤ ਤੁਸੀਂ ਹੈਲਪਫੁਲ ਹੋ, ਤਾਂ ਕਿ ਜਿਹੜੇ ਆਪਾਂ ਇਤਿਹਾਸ ਦੇ ਚੈਪਟਰ ਹੈ, ਹੁਣ ਜੇ ਆਪਾਂ ਇਹ ਤਸਵੀਰ ਦੇਖਦੇ ਹਾਂ, ਢਿੱਲੋਂ ਸਾਹਿਬ ਇੱਕ ਮਿੰਟ ਤਸਵੀਰ ਚੈੱਕ ਕਰਾਓ ਜੀ, ਤੁਹਾਡੇ ਕੋਲ ਹੈਗੀ ਆ। ਇਹ ਹੁਣ ਆਪਾਂ ਹਰੇਕ ਜਗ੍ਹਾ ਤੇ ਇਹ ਤਸਵੀਰ ਜਿਹੜੀ ਹੈਗੀ ਆ ਦੇਖੀ ਹੋਈ ਹੈ, ਪਰ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਸ ਤਸਵੀਰ 'ਚ ਜਿਹੜੇ 2 ਸਿੱਖ ਸ਼ਹੀਦ ਹੋ ਰਹੇ ਆ, ਜਿਹੜਾ ਉਹਨਾਂ ਦਾ ਪਿੰਡ ਹੈਗਾ, ਉਹਨਾਂ ਦਾ ਜਿਹੜਾ ਜਨਮ ਸਥਾਨ ਹੈਗਾ, ਜਿੱਥੋਂ ਉਹ ਜੰਮ ਪਲ ਕੇ ਵੱਡੇ ਹੋਏ ਆ, ਜਿੱਥੋਂ ਇਹ ਸਾਰੀ ਸਾਕੀ ਤੁਰੀ ਹੈ, ਆਪਾਂ ਉਸ ਜਗ੍ਹਾ ਦਾ ਵੀ ਖਿਆਲ ਰੱਖੀਏ, ਉਹਨੂੰ ਆਪਾਂ ਸਿੱਖ ਟੂਰਿਜ਼ਮ ਦੇ ਨਕਸ਼ੇ ਤੇ ਲੈ ਆਈਏ, ਉਹਦੇ ਆਪਾਂ ਜਿਹੜੀ ਹੈਗੀ ਹੋਰ ਖੁਰਾ ਖੋਜ ਲੱਭੀਏ, ਤਾਂ ਕਿ ਜਿਹੜੀ ਪਾਕਿਸਤਾਨ 'ਚ ਇੰਨੀ ਰਿਚ ਸਿੱਖ ਵਿਰਾਸਤ ਹੈਗੀ ਆ, ਉਹ ਕੁਝ 10-15 ਗੁਰਦੁਆਰਾ ਸਾਹਿਬ ਦੇ ਨਾਲ ਸੀਮਿਤ ਰਹਿ ਜਾਵੇ, ਜਿੱਥੇ ਆਪਾਂ ਬਹੁਤ ਵਧੀਆ ਨਵੇਂ ਸੰਗਮਰਮਰ ਦੇ ਗੁਰਦੁਆਰਾ ਸਾਹਿਬ ਬਣਾਈ ਜਾ ਰਹੇ ਆ। ਇਹ ਪਿੰਡਾਂ ਦੇ ਵਿੱਚ ਇਹੋ ਜਿਹੇ ਬਹੁਤ ਜਗ੍ਹਾ ਹੈਗੀਆਂ ਨੇ। ਅੱਜ ਮੇਰੇ ਕੋਲ ਕਿਤਾਬ ਨਹੀਂ ਹੈਗੀ, ਨਹੀਂ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਂਦਾ। ਢਿੱਲੋਂ ਸਾਹਿਬ ਨੇ ਲਿੰਕ ਪੋਸਟ ਡਿਸਕ੍ਰਿਪਸ਼ਨ ਵਿੱਚ ਕੀਤਾ ਹੈ, ਤੁਸੀਂ ਡਿਸਕ੍ਰਿਪਸ਼ਨ 'ਚ ਜਾ ਕੇ YouTube ਤੇ ਦੀ ਵੀਡੀਓ ਦੇਖੋ, ਤੁਸੀਂ ਦੇਖੋਗੇ ਗੁਰਦੁਆਰਾ ਸਾਹਿਬ ਦੀ ਹਾਲਤ ਕਿੰਨੀ, ਬਿਲਡਿੰਗ ਸਟਰਡੀ ਬਿਲਡਿੰਗ ਹੈ, ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਹੈਗੀ ਹੈ ਬਿਲਡਿੰਗ ਹਾਲੇ ਵੀ। ਮਤਲਬ ਸਿਰਫ ਤੁਹਾਡੇ ਥੋੜੇ ਜਿਹੇ ਧਿਆਨ ਦੀ ਲੋੜ ਹੈ, ਪਿੰਡ ਵਾਲਿਆਂ ਨੇ ਆਪਣੇ ਆਪ ਹੀ ਕਰ ਲੈਣਾ। ਮਤਲਬ ਆਪਾਂ ਇਹ ਨਹੀਂ ਕਰ ਰਹੇ ਵੀ ਪੈਸੇ ਇਕੱਠੇ ਕਰਕੇ ਲੱਖਾਂ ਡਾਲਰ ਕਰਕੇ ਇੱਕ ਗੁਰਦੁਆਰਾ ਸਾਹਿਬ ਤੇ ਲਾ ਦਈਏ, ਇਦਾਂ ਨਹੀਂ ਹੋਣਾ, ਕਿਉਂਕਿ ਪਾਕਿਸਤਾਨ 'ਚ 250-300 ਦੇ ਕਰੀਬ ਆਪਾਂ ਜਗ੍ਹਾ ਹੈਗੀਆਂ ਜਿਹੜੀਆਂ ਕਵਰ ਕਰਨੀਆਂ। ਸੋ ਆਪਾਂ ਤੁਹਾਡਾ ਜਿਹੜਾ ਪੈਸਾ ਹੈਗਾ ਉਹ ਬੜੇ ਧਿਆਨ ਦੇ ਨਾਲ ਕਿੱਥੇ ਕਿੱਦਾਂ ਸਪੈਂਡ ਕਰਵਾਉਣਾ ਹੈ, ਅਸੀਂ ਇੱਕ ਸਕੀਮ ਦੇ ਨਾਲ ਚੱਲ ਰਹੇ ਹਾਂ। ਸਭ ਤੋਂ ਜਿਹੜੇ ਜ਼ਰੂਰੀ ਹੈ ਕਿ ਪਹਿਲਾਂ ਬਿਲਡਿੰਗ ਦਾ ਫਾਊਂਡੇਸ਼ਨ ਅਬਾਊਟ ਈਚ ਸਿੱਖ ਹੈਰੀਟੇਜ ਪਲੇਸ, ਜਿਹਦੇ 'ਚ ਸਭ ਤੋਂ ਪਹਿਲਾਂ ਹੈਗਾ ਕਿ ਉਸ ਪਿੰਡ ਦੇ ਨੌਜਵਾਨਾਂ ਨੂੰ ਕਿਸੇ ਤੋਂ ਪੋਸਟ ਲਿਖਵਾਈਏ, ਕਿਸੇ ਤੋਂ ਰਿਸਰਚ ਆਰਟੀਕਲ ਲਿਖਵਾਈਏ, ਕਿਸੇ ਤੋਂ ਇਸ ਜਗ੍ਹਾ ਦੇ ਉੱਪਰ ਥੀਸਿਸ ਲਿਖਵਾਈਏ। ਈਵਨ ਅੱਗੇ ਜਾ ਕੇ ਕੋਈ ਬੱਚਾ ਇਹਦੇ ਉੱਤੇ PhD ਵੀ ਕਰ ਸਕਦਾ। ਮਤਲਬ ਬਹੁਤ ਕੰਮ ਹੋ ਸਕਦੇ ਆ ਹਰੇਕ ਪਾਕਿਸਤਾਨ 'ਚ ਜਗ੍ਹਾ ਦੇ ਉੱਪਰ, ਜੇ ਆਪਾਂ ਉੱਥੇ ਦੇ ਲੋਕਾਂ ਦੇ ਵਿੱਚ ਪਿਆਰ ਦੇ ਨਾਲ ਇੱਕ ਭਾਵਨਾ ਕ੍ਰੀਏਟ ਕਰਾਂਗੇ ਕਿ ਇਹ ਤਾਂ ਹੁਣ ਪਾਕਿਸਤਾਨ ਦੀ ਹੈਰੀਟੇਜ ਹੈਗੀ ਹੈ, ਇਹ ਇਦਾਂ ਅਲੱਗ ਸਿੱਖ ਧਰਮ ਦੀ ਹੈਰੀਟੇਜ ਨਹੀਂ ਹੈ, ਇਹ ਪਾਕਿਸਤਾਨ ਦੀ ਜ਼ਮੀਨ ਦੇ ਉੱਤੇ ਗੁਰਦੁਆਰਾ ਸਾਹਿਬ ਹੈਗਾ, ਜਿਹੜਾ ਕੁਦਰਤੀ ਤੌਰ ਤੇ ਕਹ ਲਓ ਵੀ ਇਹਦੀ ਬਿਲਡਿੰਗ ਨਵੀਂ ਹੋਏਗੀ, 47 ਤੋਂ ਜ਼ਿਆਦਾ ਪੁਰਾਣੀ ਨਹੀਂ ਹੋਏਗੀ। ਇਸ ਕਰਕੇ ਜਿਹੜੀ ਇਹਦੀ ਬਿਲਡਿੰਗ ਹੈ ਬਹੁਤ ਵਧੀਆ ਹਾਲਤ 'ਚ ਹੈ। ਅੱਖ ਰਖਾਵ ਦੀ ਲੋੜ ਹੈਗੀ, ਆਲੇ ਦੁਆਲੇ ਦਰਖਤ ਉੱਗ ਗਏ ਨੇ, ਕੰਡੇ ਨੇ ਬਹੁਤ, ਜਿੱਦਾਂ ਢਿੱਲੋਂ ਸਾਹਿਬ ਨੇ ਦੱਸਿਆ, ਭੁੰਡੀਆਂ ਹੁੰਦੀਆਂ ਹਮੇਸ਼ਾ ਜਦੋਂ ਫੋਟੋਗ੍ਰਾਫਰ ਜਾਂਦੇ ਆ, ਮੱਖੀਆਂ ਲੜ ਜਾਂਦੀਆਂ, ਆਲੇ ਦੁਆਲੇ ਜਿਹੜੀ ਚਾਰ ਦੀਵਾਰੀ ਆ ਉਹ ਡਿੱਗ ਪਈ ਹੈ। ਸੋ ਇਹ these are a few things that need to be noticed। ਪਰ ਸਾਰਾ ਕੁਝ ਸੰਸਥਾਵਾਂ ਦੇ ਨਾ ਛੱਡੀ ਜਾਓ, ਸੰਸਥਾਵਾਂ ਬਹੁਤ ਬਿਜ਼ੀ ਨੇ। SGPC ਹੋਈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਈ, ਉਹਨਾਂ ਕੋਲੋਂ ਜਦੋਂ ਪੈਸਾ ਵਗੈਰਾ ਆਉਂਦਾ ਨਾ, ਰਾਹ 'ਚ ਕਿਰਦਾ ਬਹੁਤ ਹੈ, ਉਹ ਤੁਰ ਪਹੁੰਚਦਾ ਨਹੀਂ ਚੰਗੀ ਤਰ੍ਹਾਂ। ਆਪਾਂ ਲੋਕੀ ਖੁਦ ਹੀ ਇਹ ਕੰਮ ਇੱਕ ਇੱਕ ਪਿੰਡ ਨੂੰ ਅਡਾਪਟ ਕਰ ਕਰਕੇ ਅੱਗੇ ਦੀ ਅੱਗੇ ਵੱਧਦੇ ਜਾਣਾ, ਔਰ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਆਪਾਂ ਤੁਹਾਡੇ ਸਭ ਦੇ ਕਹ ਲਓ ਸਹਿਯੋਗ ਦੇ ਨਾਲ ਇਹ ਕੰਮ ਆਪਾਂ ਹੁਣ ਲੱਗੇ ਆ ਤਾਂ ਕਰਕੇ ਹਟਾਂਗੇ। ਜਿਉਂ ਢਿੱਲੋਂ ਸਾਹਿਬ ਸਾਰਿਆਂ ਨਾਲ ਪਹਿਲਾਂ ਇਹਦੇ ਲਈ ਸਾਰਿਆਂ ਨਾਲ ਪਹਿਲਾਂ ਜ਼ਰੂਰੀ ਹੈ ਕਿ ਆਪਾਂ ਉਹਨਾਂ ਲੋਕਾਂ ਨੂੰ, ਨਾ ਪਿੰਡਾਂ ਵਾਲਿਆਂ ਨੂੰ ਕੰਟੈਕਟ ਬਣਾਈਏ, ਉਹਨਾਂ ਦੇ ਨਾਲ ਰਾਬਤੇ ਆਪਣੇ ਜਿਹੜੇ ਆ ਉਹ ਵਧਾਈਏ। ਇਹ ਪੋਸੀਬਿਲਿਟੀ ਜਿਹੜੀ ਆ ਆਸਾਨ, ਜੇ ਆਪਾਂ ਗੱਲ ਕਰੀਏ ਆਸਾਨ ਵੇ, ਬਿਲਕੁਲ ਈਜ਼ੀ ਵੇ ਆ। ਪਹਿਲਾਂ ਉੱਥੋਂ ਦੇ ਲੋਕਾਂ ਨਾਲ ਆਪਾਂ ਕੰਟੈਕਟ ਬਣਾਈਏ, ਉੱਥੋਂ ਦੇ ਲੋਕ ਜਦੋਂ ਸਾਡੇ ਨਾਲ ਹੋਣਗੇ ਫਿਰ ਕੰਮ ਔਖਾ ਨਹੀਂ ਹੈ। ਸਿਰਫ ਇਹਨਾਂ ਦੀ ਸਫਾਈ ਹੋਈ ਜਾਵੇ ਤੇ ਉਹ ਮੇਰਾ ਖਿਆਲ ਫਿਲਹਾਲ ਬਹੁਤ ਹੈ, ਉਸ ਤੋਂ ਬਾਅਦ ਅੱਗੇ ਵੀ ਵਧਿਆ ਜਾ ਸਕਦਾ। ਅੱਛਾ ਡਾਕਟਰ ਸਾਹਿਬ, ਇਸ ਗੁਰਦੁਆਰਾ ਸਾਹਿਬ ਵਿੱਚ ਭਾਈ ਸੁਬੇਗ ਸਿੰਘ ਦੀ ਹੋਰ ਵੀ ਕੋਈ ਯਾਦ ਹੈ ਜੁੜੀ ਇਹਦੇ ਨਾਲ? ਨਹੀਂ, ਇਹ ਬੜੀ ਇੰਟਰਸਟਿੰਗ ਚੀਜ਼ ਹੈ ਕਿ ਜਨਰਲੀ ਕੀ ਹੁੰਦਾ ਕਿ ਜਦੋਂ ਕਿਸੇ ਪਿੰਡ ਦੇ ਨਾਲ ਕੋਈ ਇੰਨੇ ਵੱਡੇ ਕਹਿ ਲਓ ਵੀ ਸੂਰਬੀਰ ਯੋਧਾ ਦੇ ਨਾਲ ਨਾਮ ਜੁੜਦਾ ਪਿੰਡ ਦੇ ਨਾਲ, ਉਸ ਗੁਰਦੁਆਰਾ ਦੇ ਵਿੱਚ ਹੀ ਕੁਛ ਨਾ ਕੁਛ ਪੁਰਾਣੀਆਂ ਜਿਹੜੀ ਚੀਜ਼ਾਂ ਸੀ, ਕੋਈ ਨਾ ਕੋਈ ਯਾਦਗਾਰ ਸਾਨੂੰ ਮਿਲ ਜਾਂਦੀ ਹੈ। ਪਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਵੀ ਦਰਖਤਾਂ ਨੂੰ ਛੇੜਖਾਨੀ ਕਰ ਕਰਕੇ ਦੇਖਿਆ, ਆਲੇ ਦੁਆਲੇ ਜੰਗਲ ਜਿਹਾ ਬਣਿਆ ਹੋਇਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੈਸੇ, ਪਰ ਕੋਈ ਇਹੋ ਜਿਹੀ ਜਗ੍ਹਾ ਜਾਂ ਕੋਈ ਸਲੈਬ ਸਾਨੂੰ ਮਿਲੀ ਨਹੀਂ ਹੈ ਜਿੱਥੇ ਭਾਈ ਸੁਬੇਗ ਸਿੰਘ ਦਾ ਜਾਂ ਸ਼ਾਹਬਾਜ਼ ਸਿੰਘ ਜੀ ਦਾ ਜਿਹੜਾ ਨਾਮ ਲਿਖਿਆ ਹੋਵੇ। ਇਸ ਕਰਕੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਹੀਰਾ ਸਿੰਘ ਨੰਬਰਦਾਰ ਜੀ, ਉਹਨਾਂ ਦੀ ਕੋਈ ਫੈਮਿਲੀ ਜਾਂ ਜਿਹੜੇ ਕੋਈ ਹੋਰ ਇੱਥੋਂ ਇਸ ਪਿੰਡ ਤੋਂ ਉੱਠ ਕੇ ਗਏ ਹੋਣ, ਉਹ ਕੁਝ ਦੱਸ ਸਕਣ ਕਿ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਵੈਸੇ ਵੀ ਸਿੱਖ ਧਰਮ ਦੇ ਵਿੱਚ, ਕਿਉਂਕਿ ਸਮਾਧ ਵਗੈਰਾ ਬਣਾਉਣੀ ਵੈਸੇ ਤਾਂ ਮਨਾ ਹੈਗੀ ਹੈ, ਇਹ ਵੀ ਹੋ ਸਕਦਾ ਵੀ ਇਸ ਕਰਕੇ ਇੱਥੇ ਕੋਈ ਸਮਾਧ ਜਾਂ ਕੋਈ ਸਿਨੋਟਾਪ ਵਗੈਰਾ ਕੋਈ ਜਗ੍ਹਾ ਜਿਹੜੀ ਨਾ ਬਣਾਈ ਹੋਵੇ। ਪਰ ਤਾਂ ਵੀ ਕਿਉਂਕਿ ਉਹਨਾਂ ਦਾ ਸ਼ਹੀਦਾਂ ਦਾ ਪਿੰਡ ਹੈਗਾ, ਜੇ ਆਪਾਂ ਨੂੰ ਘਰ ਦਾ ਹੀ ਪਤਾ ਲੱਗ ਜਾਵੇ, ਕੁਛ ਨਾ ਕੁਛ ਜਿਹੜਾ ਹੈਗਾ ਇਹਨੂੰ ਆਪਾਂ ਦਰਅਸਲ ਢਿੱਲੋਂ ਸਾਹਿਬ ਕਰ ਕੀ ਰਹੇ ਆ ਆਪਣਾ ਪ੍ਰੋਗਰਾਮਾਂ 'ਚ, ਆਪਾਂ ਜਿਹੜੀ ਅੱਗੇ ਆਉਣ ਵਾਲੀਆਂ ਜਨਰੇਸ਼ਨਸ ਆ ਉਹਨਾਂ ਦੇ ਲਈ ਇੱਕ ਲਿੰਕ ਬਣਾ ਰਹੇ ਆ ਕਿ ਪਾਕਿਸਤਾਨ ਦੇ ਵਿੱਚ ਬਹੁਤ ਕੁਝ ਸਾਡਾ ਇਦਾਂ ਦਾ ਪਿਆ ਜਿਹੜਾ ਕਿ ਹਰ ਜ਼ਿਲ੍ਹੇ ਹਰ ਤਹਿਸੀਲ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਲੱਭ ਜਾਊਗਾ। ਆਪਾਂ ਜੇ ਉਹਨੂੰ ਪ੍ਰੋਪਰਲੀ ਇਦਾਂ ਡਾਕੂਮੈਂਟ ਕਰਕੇ ਇਦਾਂ ਲੋਕਾਂ ਨੂੰ ਜੋੜਦੇ ਜਾਈਏ ਤਾਂ ਜਦੋਂ ਵੀ ਪੀਸਫੁਲ ਐਟਮੋਸਫੀਅਰ ਹੋਏਗਾ, ਕਦੇ ਨਾ ਕਦੇ ਤਾਂ ਹੋਣਾ ਹੀ ਹੈ,
ਉਦੋਂ ਲੋਕਾਂ ਨੂੰ ਬਹੁਤ ਸੁਖਿਆਈ ਹੋਏਗੀ ਉੱਥੇ ਜਾ ਕੇ, ਕਿਉਂਕਿ ਉਹ ਚੀਜ਼ ਨੂੰ ਰਿਲੇਟ ਕਰ ਸਕਦੇ ਅਸੀਂ ਇਹ ਹੀ ਡਾਕਟਰ ਸਾਹਿਬ ਕਹਿੰਦੇ ਆ ਵੀ ਬਜਾਏ ਮੈਂ ਆਪਣੇ ਪ੍ਰੋਗਰਾਮ 'ਚ ਆਉਂਦਾ ਹੁੰਦਾ ਵੀ ਬਜਾਏ ਇਸ ਦੇ ਕਿ ਅਸੀਂ ਤੁਹਾਡਾ ਕੰਟੈਕਟ ਕਰਾਈਏ ਵੀ ਅਸੀਂ ਵਿੱਚ ਪੁਲ ਬਣੀਏ, ਤੁਸੀਂ ਡਾਇਰੈਕਟ ਰਾਬਤੇ ਕਰੋ। ਸੋਸ਼ਲ ਮੀਡੀਆ ਅੱਜ ਦਾ ਹੋ ਰਿਹਾ, ਉਸ ਪਿੰਡ ਦੇ, ਉਸ ਸਕੂਲ ਦੇ, ਉਸ ਦੇ ਕੌਂਸਲਰ ਦੇ, ਉੱਥੋਂ ਦੇ ਚੇਅਰਮੈਨ ਦੇ, ਉੱਥੋਂ ਦੇ ਨਾਜ਼ਮ ਦੇ, ਕੋਈ ਨਾ ਕੋਈ ਤੁਹਾਨੂੰ ਪਿੰਡ ਦਾ ਲੱਭ ਹੀ ਜਾਏਗਾ ਇੰਟਰਨੈਟ ਤੇ। ਬਿਲਕੁਲ ਲੱਭ ਉਹਨਾਂ ਨੇ ਜਾਏਗਾ। ਆਪਣੇ ਤੌਰ ਤੇ ਵੀ ਰਾਬਤੇ ਬਣਾਓ। ਜ਼ਰੂਰੀ ਨਹੀਂ ਹੈ ਵੀ ਤੁਸੀਂ ਮੇਰੇ ਮੈਂ ਵਿੱਚ ਇੱਕ ਕੋਟ ਕਰ ਦੇਣਾ, ਗੱਲ ਵਿੱਚ ਹੈ ਬਣਦੀ ਨਹੀਂ ਇਹਦੇ ਮੁਤਾਬਕ। ਉਹ ਮੇਰੇ ਆਂਦੇ ਹੁੰਦੇ ਬਾਬੇ ਹੋਣੀ ਕਿ ਕਿਤੇ ਜਾਣਾ ਨਾ, ਕਿਸੇ ਬੰਦੇ ਨਾਲ ਕੋਈ ਕੰਮ ਹੈ, ਅੱਗੇ ਜਾ ਕੇ ਤੁਸੀਂ ਪੀਐਮ ਨੂੰ ਮਿਲਣਾ ਨਾ, ਬਜਾਏ ਇਸ ਦੇ ਕੋਈ ਸਿਫਾਰਿਸ਼ ਲੱਭ ਕੇ ਲੈ ਕੇ ਜਾਓ। ਤੁਸੀਂ ਡਾਇਰੈਕਟ ਚਲੇ ਜਾਓ, ਤੁਹਾਡਾ ਕੰਮ ਉਹਨੇ ਕਰਨਾ ਤੇ ਉਹਨੇ ਕਰਨਾ ਹੀ ਕਰਨਾ, ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ। ਸੋ ਇਸ ਲਈ ਤੁਸੀਂ ਡਾਇਰੈਕਟ ਜਾਓ, ਉਹਨਾਂ ਦਾ ਡਾਇਰੈਕਟ ਰਾਬਤੇ ਕਰੋ। ਜੇ ਅਗਲੇ ਬੰਦੇ ਨੇ ਤੁਹਾਡੇ ਨਾਲ ਸਹੀ ਤਰੀਕੇ ਨਾਲ ਕੋਆਪਰੇਟ ਨਹੀਂ ਕਰਨਾ ਤੇ ਉਹਨੇ ਸਾਡੇ ਨਾਲ ਵੀ ਨਹੀਂ ਕਰਨਾ। ਸੋ ਇਸ ਲਈ ਆਪਣੇ ਤੌਰ ਤੇ ਰਾਬਤੇ ਬਣਾਉਣ ਦੀ ਕੋਸ਼ਿਸ਼ ਕਰੋ। ਬਿਲਕੁਲ, ਜਿੱਦਾਂ ਹੁਣ ਇੰਟਰਨੈਟ ਤੇ ਆਪਾਂ ਕੁੱਲ ਮਿਲਾ ਕੇ, ਜੇ ਹੁਣ ਇਸ ਵੇਲੇ ਆਪਾਂ ਲੈਟਸ ਸੇ 50 ਲੋਕੀ ਪ੍ਰੋਗਰਾਮ ਦੇਖ ਰਹੇ ਆ, ਆਪਾਂ ਰੋਜ਼ 1 ਘੰਟਾ ਜੇ ਆਪਾਂ ਸੋਸ਼ਲ ਮੀਡੀਆ ਤੇ ਸਪੈਂਡ ਕਰਦੇ ਆ, ਅਗਲਾ 1 ਹਫ਼ਤਾ ਆਪਾਂ ਪਾਕਿਸਤਾਨ ਦੇ ਜਿੰਨੇ ਆਪਾਂ ਗੁਰਦੁਆਰਿਆਂ ਦੇ ਪ੍ਰੋਗਰਾਮ ਕਰਕੇ ਦੇਖੇ ਆ, ਇਹਨਾਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੇ ਆਪਾਂ ਸੋਚ ਲਈਏ ਵੀ ਆਪਾਂ ਲੋਕਾਂ ਨੂੰ 10-10 20-20 ਕਿਤਾਬਾਂ ਪਹੁੰਚਾਉਣੀਆਂ, ਉੱਥੇ ਦਾ ਕੰਟੈਕਟ ਕਰਕੇ, ਉੱਥੇ ਦੇ ਮਾਸਟਰ ਨਾਲ, ਸਕੂਲ ਮਾਸਟਰ ਨਾਲ, ਕਿਸੇ ਦੇ ਨਾਲ ਕੰਟੈਕਟ ਕਰਕੇ ਢਿੱਲੋਂ ਸਾਹਿਬ ਨੂੰ ਉਹ ਕੰਟੈਕਟ ਕਰਾਈ ਜਾਓ ਵੀ ਹਾਂਜੀ ਆਹ ਫਲਾਣੇ ਪਿੰਡ ਦੇ ਆਲੇ ਦੁਆਲੇ ਮੈਂ 10 ਕਿਤਾਬਾਂ ਇਸ ਮਾਸਟਰ ਨਾਲ ਮੈਂ ਗੱਲ ਕਰ ਲਈ ਹੈ। ਉਹ ਪਹੁੰਚਾਉਣਾ ਢਿੱਲੋਂ ਸਾਹਿਬ ਦਾ ਕੰਮ ਹੈ, ਪਰ ਤੁਸੀਂ ਖੁਦ ਕਰੋ ਸਾਰਾ ਕੰਮ, ਅਸੀਂ ਮੈਨੇਜ ਨਹੀਂ ਕਰ ਸਕਦੇ। ਤੁਸੀਂ ਖੁਦ ਇਹ ਲਿੰਕ ਬਣਾਓ ਡਾਇਰੈਕਟ ਪਿੰਡ ਵਾਲਿਆਂ ਦੇ ਨਾਲ। ਅਸੀਂ ਤੁਹਾਨੂੰ ਫਿਰ 6 ਮਹੀਨੇ ਆ ਕੇ ਵਿਜ਼ਿਟ ਕਰਾਂਗੇ, ਇਹ ਪ੍ਰੋਗਰਾਮ ਕਰਾਂਗੇ, ਫਿਰ ਪੁੱਛਾਂਗੇ ਕਿ ਹਾਂਜੀ ਜਿਹੜਾ ਅਸੀਂ ਮੁਹਿੰਮ ਸ਼ੁਰੂ ਕੀਤੀ ਸੀਗੀ ਕੁਆਰੰਟਾਈਨ ਦੇ ਟਾਈਮ, ਹੁਣ 6 ਮਹੀਨੇ ਬਾਅਦ ਉਹਦਾ ਕੀ ਰਿਜ਼ਲਟ ਹੋਇਆ। ਇਦਾਂ ਅਸੀਂ ਕਰੀ ਜਾਣਾ ਆ ਦੁਬਾਰਾ ਤੁਹਾਨੂੰ ਤੰਗ, ਤਾਂ ਕਿ ਆਪਾਂ ਇਹਨਾਂ ਬਿਲਡਿੰਗਸ ਨੂੰ ਕਿਸੇ ਮੁਕਾਮ ਤੱਕ ਪਹੁੰਚਾ ਦਈਏ। ਅਸੀਂ ਇਦਾਂ ਨਹੀਂ ਵੀ ਇੱਕ ਵਾਰੀ ਪ੍ਰੋਗਰਾਮ ਕਰਤਾ, ਸ਼ੋਅ ਕਰ ਦਿੱਤਾ, ਉਹਦਾ ਫੋਲੋ ਅਪ ਨਹੀਂ ਕਰਨਾ। ਇਦਾਂ ਨਹੀਂ, ਅਸੀਂ ਪੂਰਾ ਇਹਨੂੰ ਜਿੱਦਾਂ ਅਮਰੀਕਾ 'ਚ ਆਪਾਂ ਕੁਝ ਚੀਜ਼ ਨੂੰ ਪੂਰਾ ਕਰਕੇ ਦੁਬਾਰਾ ਉਹਨੂੰ ਰੀਕਾਲ ਕਰਕੇ ਚੈੱਕ ਕਰੀਦਾ। ਅਸੀਂ ਦੁਬਾਰਾ 6 ਮਹੀਨੇ ਬਾਅਦ ਇਸ ਗੁਰਦੁਆਰਾ ਸਾਹਿਬ ਤੇ ਫਿਰ ਪ੍ਰੋਗਰਾਮ ਕਰਨਾ ਹੈ, ਔਰ ਫਿਰ ਦੇਖਣਾ ਹੈ ਵੀ ਕੀ ਆਪਣੇ ਇਹ ਜਿਹੜੇ ਆਪਾਂ ਕੈਂਪੇਨ ਕਰ ਰਹੇ ਆ, ਅਵੇਅਰਨੈਸ ਕਰ ਰਹੇ ਆ, ਕਿੰਨੇ ਲੋਕਾਂ ਤੱਕ ਕਿਤਾਬ ਪਹੁੰਚੀ, ਕਿੰਨੀ ਉਹਨਾਂ ਨੇ ਪੜ੍ਹੀ। ਉਹਦੇ ਲਈ ਮੈਂ ਆਸਾਨੀ ਕਰ ਦਿੱਤੀ ਆ, ਮੈਂ ਇੱਕ ਬੁੱਕ ਸ਼ਾਪ ਵਾਲੇ ਦਾ ਈਮੇਲ ਆਈਡੀ ਦਿੱਤਾ, ਉਹਨੂੰ ਵਿੱਚ ਕੰਟੈਕਟ ਲਿਸਟ ਲਿਆਂਦਾ, ਉਹਨਾਂ ਨੂੰ ਆਪਣਾ ਕਿਤਾਬਾਂ ਪਹੁੰਚਾਈਆਂ। ਉਹਦੇ ਨਾਲ ਤੁਸੀਂ ਮੇਲ 'ਚ ਸੀਸੀ ਮੈਨੂੰ ਵੀ ਕਰ ਦਿਓ, ਮੇਲ ਕਰੋ, ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਵੀ ਕਿੰਨੇ ਦੋਸਤਾਂ ਦੀਆਂ ਹੁਣ ਤੱਕ ਉਹਨਾਂ ਨੇ ਕਿਤਾਬਾਂ ਬੁੱਕ ਕਰਵਾਤੀਆਂ, ਕਿੰਨਿਆਂ ਨੂੰ ਭੇਜਣੀਆਂ। ਅਗਲਾ ਐਡਰੈਸ ਦੇਣਾ ਉਹਨਾਂ ਨੂੰ ਪਹੁੰਚਾਉਣੀਆਂ, ਉਹ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈ, ਅਸੀਂ ਉਹਨਾਂ ਨੂੰ ਦੱਸੀ ਜਾਵਾਂਗੇ ਵੀ ਇੱਥੇ ਤੁਸੀਂ ਭਜਵਾਈ ਜਾ। ਕੋਈ ਦੋਸਤਾਂ ਨੇ ਬਿਲਕੁਲ ਸਾਡੇ ਪ੍ਰੋਗਰਾਮ ਵੇਖ ਕੇ, ਵੀਡੀਓ ਵੇਖ ਕੇ, ਬਹੁਤ ਸਾਰੇ ਦੋਸਤਾਂ ਨੇ ਕਾਲ ਵੀ ਕੀਤੀਆਂ ਨੇ। ਹੁਣ ਆਈ ਦੇ ਦਿਹਾੜੇ ਮੇਰੇ ਖਿਆਲ ਨਹੀਂ ਕੋਈ ਹੋਈ 5 ਕਿਤਾਬਾਂ ਦਾ ਮੈਨੂੰ ਇੱਕ ਹੋਰ ਦੋਸਤ ਨੇ ਕਿਹਾ ਸੀ, 10 ਦਾ ਇੱਕ ਨੇ ਕਿਹਾ ਸੀ, 5 ਦਾ ਇੱਕ ਨੇ ਕਿਹਾ ਸੀ। ਹੋਰ ਇਸੇ ਤਰ੍ਹਾਂ ਹੀ ਦੋਸਤ ਜਿਹੜੇ ਨੇ ਆਪਾਂ ਉਹਨਾਂ ਨੂੰ ਪਰਸਨਲੀ ਵੀ ਰਿਕੁਐਸਟ ਕਰਦੇ ਜਾਵਾਂਗੇ ਵੀ ਤੁਸੀਂ ਜ਼ਰੂਰ ਇਸ ਮੁਹਿੰਮ ਦਾ ਹਿੱਸਾ ਬਣੋ, ਤਾਂ ਕਿ ਜ਼ਿਆਦਾ ਲੋਕਾਂ ਤੱਕ ਮੈਸੇਜ ਜਿਹੜਾ ਘੱਟੋ ਘੱਟ। ਡਾਕਟਰ ਸਾਹਿਬ ਮੈਂ ਇੱਕੋ ਹੀ ਗੱਲ ਆ ਜਿਹਨੂੰ ਕਾਲ ਕਰਨਾ ਵੀ ਐਸਾ ਆਪਾਂ ਇੱਕ ਬਿਲਡਿੰਗ ਨੂੰ ਵੀ ਬਚਾਉਣ ਦਾ ਹਰ ਕਰ ਲਈਏ ਆਪਣੀ ਇਸ ਮੁਹਿੰਮ ਨਾਲ, ਤੇ ਸਾਡੀ ਉਹੀ ਜਿੱਤ ਹੈ। ਬਿਲਕੁਲ ਜੀ, ਬਿਲਕੁਲ। ਆਪਣਾ ਕਹ ਲਓ ਵੀ ਇੰਨੀ ਜਿਹੜੀ ਹੈਗੀ ਆ ਕੋਸ਼ਿਸ਼, ਉਹਦਾ ਕੋਈ ਜਿਹੜਾ ਕੋਈ ਫਲ ਮਿਲਦਾ ਲੱਗੂਗਾ ਵੀ ਹਾਂਜੀ ਆਪਾਂ ਜਿਹੜੀ ਇੰਨੀ ਕੋਸ਼ਿਸ਼ ਕਰ ਰਹੇ ਹਾਂ, ਉਹਦਾ ਹੋ ਸਕਦਾ। ਸਾਡੇ ਲਈ ਮੁਸ਼ਕਲ ਹੈ ਕਿ ਅਸੀਂ ਜਾ ਕੇ ਆਰਗੇਨਾਈਜੇਸ਼ਨਸ ਨੂੰ ਮਿਲੀਏ। ਜੇ ਤੁਹਾਡੀ ਕੋਈ ਐਸੋਸੀਏਸ਼ਨ ਹੈਗੀ ਆ, ਤੁਹਾਡਾ ਕੋਈ ਸਿੱਖ ਗਰੁੱਪ ਹੈਗਾ, ਭਾਵੇਂ ਕਬੱਡੀ ਐਸੋਸੀਏਸ਼ਨ ਹੋਵੇ, ਭਾਵੇਂ ਵਾਲੀਬਾਲ ਹੋਵੇ, ਭਾਵੇਂ ਚੈਸ ਹੋਵੇ, ਭਾਵੇਂ ਕੋਈ ਬੱਚਿਆਂ ਨੂੰ ਪੜ੍ਹਾਉਣ ਦਾ ਤੁਹਾਡਾ ਖਾਲਸਾ ਸਕੂਲ ਹੋਵੇ ਵਿਦੇਸ਼ਾਂ 'ਚ, ਕੋਈ ਗੁਰਦੁਆਰਾ ਕਮੇਟੀ ਹੋਵੇ, ਤੁਸੀਂ ਉਹਦੇ ਥਰੂ ਬਹੁਤ ਆਸਾਨੀ ਨਾਲ 100 200 500 ਕਿਤਾਬ ਲੈ ਕੇ ਭੇਜ ਸਕਦੇ ਹੋ। ਕੋਈ ਕਾਸਟ ਵੀ ਬਹੁਤ ਘੱਟ ਹੈਗੀ ਹੈ। ਪਰ ਤੁਸੀਂ ਸਿਰਫ ਜੇ ਆਪਣੇ ਵਿੱਚ ਹੀ ਰੱਖੋਗੇ ਫਿਰ ਗੱਲ ਨਹੀਂ ਬਣਨੀ। ਤੁਸੀਂ ਆਪਣੇ ਗਰੁੱਪਸ ਦੇ ਵਿੱਚ ਜਾ ਕੇ ਡਿਸਕਸ਼ਨ ਸ਼ੁਰੂ ਕਰੋ, ਤਾਂ ਕਿ ਔਰ ਡਾਇਰੈਕਟ ਇਹਨਾਂ ਦਾ ਨਾਲ ਰਾਬਤਾ ਜਿਹੜਾ ਹੈਗਾ ਪਿੰਡਾਂ ਦੇ ਨਾਲ ਕਰਨਾ ਸ਼ੁਰੂ ਕਰੋ, ਤਾਂ ਕਿ ਜਿਹੜਾ ਆਪਾਂ ਸੋਸ਼ਲ ਮੀਡੀਆ ਦੇ 2-3 ਸਾਲਾਂ ਦੀ ਦੋਸਤੀ ਹੋਣ ਲੱਗੀ ਆ, ਉਹਦੇ ਵਿੱਚੋਂ ਕੁਝ ਫਾਇਦਾ ਕੱਢ ਸਕੀਏ, ਪਾਕਿਸਤਾਨ ਦੇ ਲੋਕਾਂ ਦੇ ਲਈ ਵੀ ਔਰ ਆਪਣੇ ਲਈ ਵੀ। ਇਟ ਹੈਜ਼ ਟੂ ਬੀ ਮਿਊਚੁਅਲ। ਇਹ ਕਦੀ ਵੀ ਵਨ ਵੇ ਨਹੀਂ ਹੁੰਦਾ। ਇਹ 'ਚ ਦੋ ਹੀ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਣੀਆਂ। ਉੱਥੇ ਦੀ ਲੋਕਲ ਇਕਨੋਮੀ ਇੰਪਰੂਵ ਹੁੰਦੀ ਹੈ, ਜਦੋਂ ਵਿਜ਼ਿਟਰ ਜਾਊਗਾ ਤਾਂ ਕੋਈ ਨਾ ਕੋਈ ਪਿੰਡ ਦੇ ਵਿੱਚੋਂ, ਕੋਈ ਦੁਕਾਨ ਦੇ ਵਿੱਚੋਂ ਕੋਈ ਖਰੀਦਦਾਰੀ ਕਰਕੇ ਹੀ ਆਊਗਾ। ਜਿਹੜਾ ਸਿੱਖ ਇਤਿਹਾਸ ਹੈ ਉਹਨੂੰ ਉਹ ਜਗ੍ਹਾ ਲੱਭ ਜਾਂਦੀ ਹੈ ਕਿ ਜਿੱਥੇ ਤੁਸੀਂ ਜਿਹਨਾਂ ਬਾਰੇ, ਚਰਖੜੀਆਂ ਬਾਰੇ, ਚੜਿਆਂ ਬਾਰੇ, ਸ਼ਹੀਦਾਂ ਬਾਰੇ ਫੋਟੋ ਦੇਖਦੇ ਆ, ਉਹਨਾਂ ਦਾ ਆਹ ਪਿੰਡ ਹੈਗਾ। ਸੋ ਦੋਹਾਂ ਚੀਜ਼ਾਂ ਨੂੰ ਬਰਾਬਰ ਜਦੋਂ ਤੱਕ ਇੱਕੋ ਜਿਹਾ ਜਿਹੜਾ ਹੈਗਾ ਆਪਾਂ ਬੈਲੈਂਸ ਨਹੀਂ ਰੱਖਦੇ, ਤਦ ਤੱਕ ਇਹਨਾਂ ਦੀ ਲੌਂਗ ਟਰਮ ਮੇਨਟੇਨੈਂਸ ਪੋਸੀਬਲ ਨਹੀਂ ਹੈ। ਪਿੰਡ ਵਾਲਿਆਂ ਨੂੰ ਵੀ ਕੁਝ ਲੱਗਣਾ ਚਾਹੀਦਾ ਵੀ ਇਹ ਜਿਹੜਾ ਸਿੱਖ ਸੰਗਤ ਹੈਗੀ ਆ, ਉਹਨੇ ਪਿੰਡ ਦੇ ਲਈ ਕੁਝ ਆਦਰ ਮਾਣ ਕੀਤਾ ਆ, ਤੇ ਜਿਹੜੇ ਸਿੱਖ ਹੈਗੇ ਉਹਨਾਂ ਨੂੰ ਵੀ ਲੱਗਣਾ ਚਾਹੀਦਾ ਵੀ ਹਾਂਜੀ ਪਿੰਡ ਵਾਲਿਆਂ ਨੇ ਕੁਝ ਜਿਹੜੀ ਹੈਗੀ ਆ ਗੁਰਦੁਆਰਾ ਸਾਹਿਬ ਸਾਡੇ ਲਈ ਕਹਿ ਲਓ ਵੀ ਸੇਵਾ ਸੰਭਾਲ ਜਾਂ ਸਫਾਈ ਜਿਹੜੀ ਉਹਦਾ ਕੋਈ ਇੰਤਜ਼ਾਮ ਕੀਤਾ ਹੈ। ਸੋ ਇਟ ਹੈਜ਼ ਟੂ ਬੀ ਮਿਊਚੁਅਲ। ਉਹ ਕਿੱਦਾਂ ਹੋ ਸਕਦਾ? ਇਹ ਸਾਰੇ ਪ੍ਰੋਗਰਾਮ ਸਾਡਿਆਂ ਦੇ ਜ਼ਰੀਏ ਇਹਨਾਂ ਨੂੰ ਅੱਗੇ ਦੇ ਅੱਗੇ ਸ਼ੇਅਰ ਕਰੋ, ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਾਂ ਆਪਣੇ ਵੱਲੋਂ ਜੇ ਤੁਸੀਂ ਆਪ ਖੁਦ ਕੁਝ ਕਰਨਾ ਚਾਹੋ, ਮਤਲਬ ਇਹ ਸਾਡੇ ਥਰੂ ਜਾਂ ਇਦਾਂ ਕਰਨ ਦੀ ਲੋੜ ਨਹੀਂ ਹੈ। ਤੁਸੀਂ ਡਾਇਰੈਕਟ ਇਹਨਾਂ ਨੂੰ ਖੁਦ ਕਾਲ ਕਰਕੇ ਡਾਇਰੈਕਟ ਕਰੋ, ਸਗੋਂ
ਤਾਂ ਕਿ ਅਸੀਂ ਅੱਗੇ ਵਧਦੇ ਜਾਈਏ। ਅਸੀਂ ਤਾਂ ਕਈ ਗੁਰਦੁਆਰਾ ਸਾਹਿਬ ਹੋਰ ਕਰਨੇ ਡਾਇਰੈਕਟ ਆ। ਕਰੋਗੇ ਸਾਡੀ ਵੀ ਨਿਸ਼ਾਨੀ ਆ ਵੀ ਅਸੀਂ ਕਿੰਨੇ ਕੁ ਲੋਕਾਂ ਨੂੰ ਕਹਿ ਸਕਦੇ ਹਾਂ, ਬਿਲਕੁਲ ਕਿਉਂਕਿ ਉਹ ਜੇ ਆਪਾਂ 1 ਤੋਂ 2 ਨਹੀਂ 11 ਕਹਿੰਦੇ ਹੁੰਦੇ ਆ, 11 ਤੋਂ 22 ਹੋ ਜਾਂਦੇ ਆ, ਤੇ 22 ਤੋਂ ਫਿਰ ਕਿੰਨੇ ਸੌਆਂ ਨਾਲ ਗੱਲ ਖਿਲਰਦੀ ਜਾਂਦੀ ਹੈ। ਇਕੱਲਾ ਬੰਦਾ ਤਾਂ ਕੁਛ ਵੀ ਨਹੀਂ ਕਰ ਸਕਦਾ। ਤੁਸੀਂ ਡਾਇਰੈਕਟ ਕਰੋਗੇ ਉਹ ਸਗੋਂ ਆਸਾਨੀ ਹੈ ਸਾਡੇ ਵਾਸਤੇ, ਉਹ ਸਾਰਿਆਂ ਵਾਸਤੇ ਉਹਦੇ 'ਚ ਫੈਸਿਲਿਟੀ ਹੈ, ਬਜਾਏ ਇਸ ਦੇ ਕਿ ਫਰਦਰ ਅਸੀਂ ਸਾਰਿਆਂ ਨੂੰ ਕਹੀਏ ਇੱਕ ਦੂਜੇ ਨਾਲ ਰਾਬਤੇ ਹੋਣਗੇ, ਉਹ ਸਗੋਂ ਬਿਹਤਰੀ ਹੋਵੇ। ਅੱਛਾ ਡਾਕਟਰ ਸਾਹਿਬ, ਥੋੜ੍ਹਾ ਜਿਹਾ ਗੱਲ ਨੂੰ ਆਪਣੇ ਚੈਪਟਰ ਨੂੰ ਅੱਗੇ ਵਧਾ ਲਈਏ। ਇਹਦੇ ਹੁਣ ਰੀਸੈਂਟ ਜੋ ਰਿਸਰਚਰਸ ਨੇ ਇਸ ਬਿਲਡਿੰਗ ਬਾਰੇ ਲਿਖਿਆ, ਉਹਨਾਂ ਦੀਆਂ ਕਿਤਾਬਾਂ ਕੀ ਕਹਿੰਦੀਆਂ? ਉਹਨਾਂ ਕਿਤਾਬਾਂ 'ਚ ਕੁਛ ਇਹਦੇ ਬਾਰੇ ਨਹੀਂ ਹੈਗਾ, ਮਤਲਬ ਉਹਨਾਂ ਨੇ ਵੀ ਇਹੀ ਜਿੰਨੇ ਕਿ ਆਪਾਂ ਗੱਲ ਕਰਕੇ ਹਟੇ ਹਾਂ, ਕੁਛ ਨਵੀਂ ਇਨਫੋਰਮੇਸ਼ਨ ਇਸ ਬਾਰੇ ਨਹੀਂ ਹੈਗੀ। ਨਵੀਂ ਇਨਫੋਰਮੇਸ਼ਨ ਇਹੀ ਹੋਏਗੀ ਜੇ ਆਪਾਂ ਨੂੰ ਕੋਈ ਇਸ ਪਿੰਡ ਦਾ ਕੋਈ ਜਿਹੜਾ ਇੱਥੋਂ ਸ਼ਿਫਟ ਕੀਤਾ ਹੋਇਆ ਕੋਈ ਸੱਜਣ ਮਿਲ ਜਾਵੇ, ਔਰ ਮੈਨੂੰ ਪੂਰੀ ਆਸ ਹੈ ਆਪਣੇ ਅੱਜ ਦੇ ਪ੍ਰੋਗਰਾਮ ਦੇ ਨਾਲ, ਜਿਸ ਹਿਸਾਬ ਨਾਲ ਮਿਲ ਕਮੈਂਟ ਜਾਏਗਾ। ਦੇਖ ਰਿਹਾ ਕਿ ਆਪਾਂ ਨੂੰ ਜ਼ਰੂਰ ਕੋਈ ਨਾ ਕੋਈ ਮਿਲ ਜਾਏਗਾ, ਤਾਂ ਕਿ ਢਿੱਲੋਂ ਸਾਹਿਬ ਆਪਾਂ ਜਿੰਨੇ ਪ੍ਰੋਗਰਾਮ ਕਰਕੇ ਹਟੇ ਹਾਂ, ਇਹਨਾਂ ਨੂੰ ਆਪਾਂ ਦੁਬਾਰਾ ਜਦੋਂ ਵਿਜ਼ਿਟ ਕਰਨਾ, ਆਪਾਂ ਦੇਖਣਾ ਹੈ ਵੀ ਆਪਣੇ ਪ੍ਰੋਗਰਾਮ ਕਰਨ ਤੋਂ ਬਾਅਦ ਉੱਥੇ ਆਪਾਂ ਕੀ ਕੁਛ ਘੱਟੋ ਘੱਟ ਹੋਰ ਨਹੀਂ ਤਾਂ ਕੁਛ ਕੀ ਕੋਈ ਪਲੈਕ ਲਵਾ ਸਕੇ ਆ, ਕੁਛ ਕਰ ਸਕੇ ਆ। ਮਤਲਬ ਆਪਾਂ ਇਹ ਨਹੀਂ ਚਾਹੁੰਦੇ ਵੀ ਆਪਾਂ ਮਿਹਨਤ ਵੀ ਕਰੀਏ, ਸਾਰਾ ਕੁਝ ਕਰੀ ਜਾਈਏ, ਕਿਤਾਬਾਂ ਲਿਖ ਲਈਆਂ, ਕਿਤਾਬਾਂ ਵੇਚ ਲਈਆਂ, ਕਿਤਾਬਾਂ ਲੋਕਾਂ ਨੇ ਖਰੀਦ ਲਈਆਂ, ਪੜ੍ਹੀ ਕਿਸੇ ਨੇ ਹੈ ਹੀ ਨਹੀਂ, ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਮਤਲਬ ਆਪਾਂ ਇਹਨੂੰ ਇੱਕ ਮੁਹਿੰਮ ਨੂੰ ਬਣਾਉਣਾ ਆ, ਲੋਕਾਂ 'ਚ ਥੋੜਾ ਜਿਹਾ ਜੋਸ਼ ਪੈਦਾ ਕਰਨਾ ਵੀ ਇਹ ਤੁਹਾਡੀ ਵਿਰਾਸਤ ਜਿਹੜੀ ਸੀ ਪਾਕਿਸਤਾਨ 'ਚ ਰਹਿ ਗਈ, ਉਹ ਹੁਣ ਲੋਕੀ ਤਿਆਰ ਬੈਠੇ ਆ, ਉਹ ਤਾਂ ਵੇਟ ਕਰ ਰਹੇ ਵੀ ਸਾਨੂੰ ਕੁਝ ਦੱਸੋ ਇਹਨਾਂ ਬਾਰੇ। ਉਹ ਬਿਲਡਿੰਗਸ ਦੇ ਕੋਲੋਂ ਦੀ ਲੰਘ ਰਹੇ 70-72 ਸਾਲਾਂ ਦੇ। ਜੇ ਆਪਾਂ ਇਹਦੀ ਤਸਵੀਰਾਂ ਖਿੱਚ ਕੇ ਡਾਕੂਮੈਂਟਰੀ ਬਣਾ ਕੇ ਦਿਖਾ ਲਈ ਜਾਈਏ, ਉਹਨਾਂ ਨੂੰ ਕੀ ਫਾਇਦਾ? ਉਹਨਾਂ ਨੂੰ ਤਾਂ ਪਤਾ ਹੀ ਇਹ ਸਭ ਕੁਝ ਹੈਗਾ। ਥੋੜੀ ਬਹੁਤ ਹਿਸਟਰੀ ਤਾਂ ਉਹ ਵੀ ਇੰਟਰਨੈਟ ਤੋਂ ਪੜ੍ਹ ਲੈਂਦੇ ਆ। ਆਪਣਾ ਕੰਮ ਆ ਕਿ ਪੁਰਾਣੀਆਂ ਕਿਤਾਬਾਂ 'ਚੋਂ ਸਾਈਟੇਸ਼ਨ ਰੈਫਰੈਂਸਿਸ ਲਿਖ ਕੇ ਕਿੱਦਣ ਕਿਹੜੀ ਗੱਲ ਹੋਈ ਆ ਉਹਨਾਂ ਨੂੰ ਦੇਣੀ, ਤਾਂ ਕਿ ਉਹਨਾਂ ਦੇ ਬੱਚੇ ਨਾ ਉੱਤੇ ਹਾਇਰ ਸਟੱਡੀ ਕਰ ਸਕਣ, ਉਰਦੂ, ਇੰਗਲਿਸ਼, ਜਿਹੜੀ ਵੀ ਉਹਨਾਂ ਦੀ ਉੱਥੇ ਦੀ ਲੈਂਗੁਏਜ ਹੈਗੀ ਹੈ। ਇਸ ਕਰਕੇ ਆਪਾਂ ਜਿਹੜੀ ਇਹ ਕਿਤਾਬ ਲਿਖੀ ਹੈ ਥੋੜੀ ਅਕੈਡਮਿਕ ਲੈਵਲ ਤੋਂ ਲਿਖੀ ਗਈ ਹੈ, ਤਾਂ ਕਿ ਜਿਹੜਾ ਆਪਾਂ ਛੋਟਾ ਇਤਿਹਾਸ ਹਰੇਕ ਗੁਰਦੁਆਰਾ ਸਾਹਿਬ ਦਾ ਪੜ੍ਹ ਲੈਂਦੇ ਹਾਂ, ਉਹ ਤੋਂ ਕਿਤੇ ਅਲੱਗ ਉਹਨਾਂ ਨੂੰ ਲੀਡਸ ਮਿਲਣ ਬੱਚਿਆਂ ਨੂੰ, ਜਿਹੜਾ ਵੀ ਪਾਕਿਸਤਾਨ 'ਚ ਕਿਸੇ ਵੀ ਇਸ ਜਗ੍ਹਾ ਦੇ ਉੱਪਰ ਜਿਹੜੀ ਫਰਦਰ ਰਿਸਰਚ ਕਰਨੀ ਚਾਹੁੰਦਾ। ਔਰ ਜੇ ਪਾਕਿਸਤਾਨ 'ਚ ਕਿਸੇ ਬੱਚੇ ਕੋਲ ਕਹਿ ਲਓ ਕਿ ਫੰਡਸ ਦੀ ਕਮੀ ਹੈਗੀ ਹੈ, ਅਗੇਨ ਆਪਣੇ ਕੋਲ ਸਿੱਖ ਸਮੁਦਾਇ ਕੋਲ ਕੋਈ ਨਾ ਕੋਈ ਸਿਸਟਮ ਹੋਣਾ ਚਾਹੀਦਾ ਕਿ ਹਾਂਜੀ ਤੁਸੀਂ ਕਰਨ ਵਾਲੇ ਬਣੋ, ਪਾਕਿਸਤਾਨ ਦੀ ਕਿਸੇ ਬਿਲਡਿੰਗ ਉੱਤੇ ਵੀ PhD ਕਰੋ, ਹਾਇਰ ਸਟੱਡੀ ਕਰੋ, ਰਿਸਰਚ ਕਰੋ, ਆਹ ਸਾਡਾ ਗਰੁੱਪ ਹੈ, ਅਸੀਂ ਤੁਹਾਨੂੰ ਸਪਾਂਸਰ ਕਰਾਂਗੇ। ਜਦ ਤੱਕ ਇਹ ਆਪਾਂ ਇਹ ਜਿਹੀਆਂ ਚੀਜ਼ਾਂ ਸਮਾਜ 'ਚ ਨਹੀਂ ਲੈ ਕੇ ਆਉਂਦੇ, ਆਪਾਂ ਇਹ ਚੀਜ਼ਾਂ ਓਵਰਆਲ ਵੱਡੇ ਲੈਵਲ ਤੇ ਇਹ ਨਹੀਂ ਸੋਚਦੇ ਵੀ ਸਿੱਖਿਆ ਦਾ ਪਸਾਰ ਜਿਹੜਾ ਹੈ ਸਿੱਖ ਹੈਰੀਟੇਜ ਬਾਰੇ ਉਹ ਜ਼ਿਆਦਾ ਜ਼ਰੂਰੀ ਹੈ ਦੈਨ ਟੂ ਪੁੱਟ ਲੋਟ ਆਫ ਮਨੀ ਇਨ ਵਨ ਸਿੰਗਲ ਬਿਲਡਿੰਗ। ਇਹ ਆਪਾਂ ਨੂੰ ਜਿਹੜੀ ਆਪਣੀ ਮਾਈਂਡ ਸ਼ਿਫਟ ਕਰਨ ਦੀ ਲੋੜ ਹੈ। ਔਰ ਜੇ ਆਪਾਂ ਸਿਰਫ 5 ਸਾਲ ਦੇ ਕਰੀਬ ਇਦਾਂ ਕਰ ਲਈਏ, ਆਈ ਐਮ ਵੈਰੀ ਸ਼ੋਰ ਆਪਾਂ ਨੂੰ ਲੌਂਗ ਟਰਮ ਜਿਹੜੇ ਰਿਜ਼ਲਟ ਆ ਉਹ ਮੱਚ ਬੈਟਰ ਮਿਲਣਗੇ। ਔਰ ਪਾਕਿਸਤਾਨ 'ਚ ਵੀ ਬਹੁਤ ਹਰੇਕ ਸ਼ਹਿਰ 'ਚ ਪਿੰਡ 'ਚ ਸਰਮਾਏਦਾਰ ਪੈਸੇ ਧੜੱਲੇਦਾਰ ਲੋਕ ਹੈਗੇ ਨੇ, ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਹੈ ਇਹ ਬਿਲਡਿੰਗ ਨੂੰ ਸੰਭਾਲਣਾ। ਤਾਂ ਹੀ ਸੰਭਾਲਣਗੇ ਨਾ ਜੇ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ, ਉਹਨਾਂ ਨੂੰ ਉਹਨਾਂ ਨੂੰ ਬਿਲਕੁਲ ਫੋਰਸ ਨਾਲ ਨਾਲ ਕਰਾਂਗੇ ਰੱਖਾਂਗੇ। ਵੀ ਅਸੀਂ ਯਾਰ ਚਾਹੁੰਦੇ ਆ, ਅਸੀਂ ਚਾਹੁੰਦੇ ਆ ਕਿ ਯੈਸ, ਜਿਨ੍ਹਾਂ ਬਿਲਕੁਲ ਦੀ ਅਸਲ ਚਾਹੁੰਦੇ ਆ ਵਿਰਾਸਤ ਹੈ, ਜਿਨ੍ਹਾਂ ਦੀ ਅਸਲ ਹਿਸਟਰੀ, ਅਸੀਂ ਚਾਹੁੰਦੇ ਆ ਲੋਕ ਵੀ ਇਹਨਾਂ ਨੂੰ ਸੰਭਾਲਿਆ ਜਾਵੇ। ਜੀ। ਬਿਲਕੁਲ। ਅੱਛਾ ਡਾਕਟਰ ਸਾਹਿਬ, ਥੋੜਾ ਜਿਹਾ ਗੱਲ ਨੂੰ ਮੇਰੇ ਦਿਮਾਗ 'ਚ ਇੱਕੋ ਕੁਐਸਚਨ ਹੈ ਵੀ ਇੱਕ ਉਹ ਹੀਰੋ, ਉਹ ਗੁਮਨਾਮ ਹੀਰੋ ਜਿਹਨੇ 1924 'ਚ ਸਾਰਾ ਫਿਰਿਆ ਸੀ, ਉਹਨਾਂ ਨੂੰ ਵਿਜ਼ਿਟ ਕੀਤਾ ਸੀ ਇਸ ਏਰੀਏ ਦਾ? ਹਾਂਜੀ, ਪਰ ਇਸ ਗੁਰਦੁਆਰਾ ਸਾਹਿਬ ਦੀ ਮੈਨੂੰ ਕੋਈ ਐਂਟਰੀ ਨਹੀਂ ਮਿਲੀ। ਉਹ ਜਿਹੜੇ ਸਗੇ ਆਪਣੇ ਜਿਨ੍ਹਾਂ ਦੀ ਬੁੱਕ ਹੈਗੀ, ਜਿਹੜੇ ਆਪਣੇ ਆਪ ਨੂੰ ਝਾੜੂ ਬਰਦਾਰ ਕਹਿੰਦੇ ਆ, ਜੇ ਕਿਤੇ ਉਹਨਾਂ ਦੀ ਬੁੱਕ 'ਚ ਇਸ ਗੁਰਦੁਆਰਾ ਸਾਹਿਬ ਦੀ ਕੋਈ ਐਂਟਰੀ ਹੁੰਦੀ ਤੇ ਮੈਨੂੰ ਬਹੁਤ ਫਾਇਦਾ ਹੋ ਜਾਣਾ ਸੀ। ਪਰ ਅਨਫੋਰਚੂਨੇਟਲੀ ਉਹ ਜਿਹੜੀ ਬੁੱਕ ਹੈਗੀ ਆ ਦਰਸ਼ਨ ਦੀਦਾਰ, ਉਹਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਕੋਈ ਜ਼ਿਕਰ ਨਹੀਂ ਹੈਗਾ। ਸਿਰਫ ਇਹ ਹੈਗਾ ਵੀ ਚਲੋ ਰੱਬ ਵੱਲੋਂ ਉਹ ਆਪਾਂ ਨੂੰ ਜਿਹੜੀ ਨਿਹੰਗ ਸਿੰਘਾਂ ਦੀ ਜਿਹੜੀ ਸਾਖੀ ਨਾਲ ਹੋਰ ਅਟੈਚ ਹੋ ਗਈ ਹੈ, ਜਿਹਦੇ ਨਾਲ ਕਿ ਇੱਥੇ ਜਿਹੜੀਆਂ ਮੁੜ ਕੇ 2 ਬੀੜ ਪਈਆਂ ਹੁੰਦੀਆਂ ਸੀਗੀਆਂ ਆਦਿ ਗ੍ਰੰਥ ਦੀਆਂ ਬੀੜ, ਉਹਦੇ ਬਾਰੇ ਪਤਾ ਲੱਗਦਾ ਹੈ। ਸੋ ਆਈ ਥਿੰਕ ਦੈਟ ਹੈਲਪਡ ਅਸ ਲੋਟ to get a little more close to some development of this building, ਜਿੱਥੇ ਕੀ ਹੋ ਰਿਹਾ ਸੀ ਪਿਛਲੇ ਆਜ਼ਾਦੀ ਤੋਂ ਜਿਹੜੇ ਪਹਿਲੇ 50-60 ਕੇ ਸਾਲ ਹੈ, ਉਹਦੇ ਬਾਰੇ ਜਿਹੜਾ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਅਦਰਵਾਈਜ਼ ਉਹ ਜਿਹੜੇ ਪੈਦਲ ਵਾਲੇ ਸੀਗੇ ਜਾਂ ਜਿਹੜੇ ਸਾਈਕਲ ਤੇ ਗਏ ਸੀਗੇ, ਉਹਨਾਂ ਨੇ ਇਸ ਪਿੰਡ ਦੇ ਬਾਰੇ ਜਿਹੜਾ ਹੈਗਾ ਕੁਝ ਨਹੀਂ ਲਿਖਿਆ। ਅੱਛਾ ਡਾਕਟਰ ਸਾਹਿਬ, ਇੱਥੇ ਇਹਨਾਂ ਦਾ ਘਰ ਨਹੀਂ ਲੱਭ ਸਕਿਆ, ਹੁਣ ਆਪਣੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਉਸ ਫੈਮਿਲੀ ਤੱਕ ਜ਼ਰੂਰ ਪਹੁੰਚਾਓ ਜਿੱਥੇ ਬੀੜਾਂ ਦੀਆਂ ਕਾਪੀਆਂ ਹੱਥ ਲਿਖਤ ਵਾਲੀਆਂ ਪਈਆਂ ਸੀ, ਉਹ ਹੁਣ ਕਿੱਥੇ ਪਈਆਂ ਨੇ। ਜੇ ਤੁਹਾਨੂੰ ਕਿਸੇ ਦੋਸਤ ਨੂੰ ਪਤਾ ਤੇ ਉਹਨਾਂ ਤੱਕ ਵੀਡੀਓ ਪਹੁੰਚਾਓ, ਉਹਨਾਂ ਨੂੰ ਮੈਂਸ਼ਨ ਕਰੋ ਵੀਡੀਓ 'ਚ। ਨਾਲ ਸਾਨੂੰ ਵੀ ਅਗਰ ਉਸ ਪਰਿਵਾਰ ਦਾ, ਉਸ ਫੈਮਿਲੀ ਦਾ ਕਿਸੇ ਨੂੰ ਪਤਾ ਹੋਵੇ, ਸਾਨੂੰ ਵੀ ਮੈਂਸ਼ਨ ਕਰੋ, ਕੰਟੈਕਟ ਕਰੋ ਡਾਕਟਰ ਸਾਹਿਬ ਨਾਲ, ਮੈਨੂੰ ਈਮੇਲ ID ਕਰ ਦਿਓ, ਮੈਸੇਜ ਕਰ ਦਿਓ, ਅਸੀਂ ਉਹਨਾਂ ਕੋਲ ਤਾਂ ਕਿ ਫਰਦਰ ਹੋਰ ਇਨਫੋਰਮੇਸ਼ਨ ਜਿਹੜੀ ਲੈ ਸਕੀਏ। ਸੋ ਆਲਮੋਸਟ ਡਾਕਟਰ ਸਾਹਿਬ 45 ਮਿੰਟ ਸਾਡੇ ਸੈਸ਼ਨ ਦੇ ਹੋ ਚੁੱਕੇ ਆ। ਫਿਰ ਇੱਕ ਵਾਰੀ ਮਾਜ਼ਰਤ ਕਰਦੇ ਉਹਨਾਂ ਦੋਸਤਾਂ ਨੂੰ, ਅਸੀਂ ਅੱਗੇ ਸੈਸ਼ਨ ਰੱਖਿਆ ਸੀ ਵੀ ਅਸੀਂ ਲਾਈਵ ਕਾਲਰਸ ਨਾਲ ਲੈ ਲਈ ਸੀ, ਉਹਦੇ ਨਾਲ ਸਾਡਾ ਚੈਪਟਰ ਥੋੜ੍ਹਾ ਜਿਹਾ ਲੰਬਾ ਹੋ ਜਾਂਦਾ ਸੀ। ਅਸੀਂ ਇਹ ਚਾਹੁੰਦੇ ਹਾਂ, ਅਸੀਂ ਇਹ ਸੋਚਿਆ ਜਿੰਨੇ ਵੀ ਲਾਈਵ ਸਾਡੇ ਨਾਲ ਜੁੜੇ ਆ ਵੀ ਹੁਣ ਤੇ ਅਸੀਂ ਬਿਲਕੁਲ 2 ਘੰਟੇ 1.5 ਘੰਟੇ ਕਰ ਲਾਂਗੇ, ਲੇਕਿਨ ਕੱਲ੍ਹ ਨੂੰ ਜਦੋਂ ਕੋਈ ਆਉਣ ਵਾਲਾ ਸਾਲ, 2 ਸਾਲ, 4 ਸਾਲ ਨੂੰ YouTube ਤੋਂ ਜਾਂ Facebook ਤੋਂ ਵੀਡੀਓ ਵੇਖੇਗਾ,
ਉਹ 2 ਘੰਟੇ ਦੀ ਜਾਂ 1.5 ਘੰਟੇ ਦੀ ਮੇਰਾ ਖਿਆਲ ਦੇਖਣ ਤੋਂ ਕਤਰਾਏਗਾ। ਸੋ ਇਹਦੇ ਲਈ ਅਸੀਂ ਮੁਨਾਸਬ ਇਹ ਸਮਝਿਆ ਵੀ ਅਸੀਂ ਇਹਨੂੰ 45 ਮਿੰਟ ਤੇ ਹੀ ਰੱਖੀਏ, ਮੁਹਿਤ ਰੱਖੀਏ, ਤਾਂ ਕਿ ਜਿਹੜਾ ਵੇਖੇ ਉਹਦਾ ਇੰਟਰਸਟ ਵੀ ਬਣਾ ਰਹੇ। ਸੋ ਇਸ ਬਿਲਡਿੰਗ ਦੇ ਮੁਤਾਬਕ ਸਪੈਸੀਫਿਕ ਅਸੀਂ ਉਹਦਾ ਟਾਈਟਲ ਦਿੱਤਾ ਵਾ, ਜੋ ਟਾਈਟਲ ਦਿੱਤਾ ਉਹਦੇ ਵਿੱਚ ਦਾ ਹੀ ਮਵਾਦ ਸਾਨੂੰ ਮਿਲੇ। ਸੋ ਇਹਦੇ ਨਾਲ ਹੀ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਡਾ ਅੱਜ ਦਾ ਸੈਸ਼ਨ ਵੀ ਵਧੀਆ ਲੱਗਾ ਹੋਊਗਾ। ਇੱਕ ਵਾਰੀ ਸ਼ੇਅਰ ਵਾਲਾ ਬਟਨ ਜ਼ਰੂਰ ਨੱਪ ਕੇ ਤੇ ਦੂਜਿਆਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ। ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਕੱਲ ਫਿਰ 7 ਵਜੇ ਪਾਕਿਸਤਾਨੀ ਟਾਈਮ 7 ਵਜੇ ਜੁੜਾਂਗੇ ਤੁਹਾਡੇ ਨਾਲ ਇੱਕ ਨਵਾਂ ਚੈਪਟਰ ਲੈ ਕੇ, ਇੱਕ ਹੋਰ ਚੈਪਟਰ ਦੀ ਹੋਰ ਬਿਲਡਿੰਗ ਦੀ ਹਿਸਟਰੀ ਲੈ ਕੇ ਡਾਕਟਰ ਸਾਹਿਬ ਦੇ ਕੋਲ। ਸੋ ਕੱਲ ਤੱਕ ਨਾਸਰ ਢਿੱਲੋਂ ਤੇ ਡਾਕਟਰ ਦਲਵੀਰ ਪੰਨੂ ਜਿਹੜੇ ਅੱਜ ਡੈਂਟਲ ਮਹਿਸੂਸ ਹੋ ਰਹੇ ਨੇ ਅੱਗੇ ਤੇ ਆਥਰ ਸਨ, ਤੇ ਇਜਾਜ਼ਤ ਮਿਲਾਂਗੇ ਕੱਲ। ਰੱਬ ਰੱਖਾ। ਓਕੇ, ਬਹੁਤ ਸ਼ੁਕਰੀਆ।